ਤੇ ਉਹ ਫਿਕਸਡ ਚਾਰਜ ਹੀ ਇੰਨੇ ਚਾਹੇ ਅਸੀਂ ਬਿਜਲੀ ਲਈਏ ਨਾ ਲਈਏ, ਉਹ ਮਤਲਬ ਉਹਨੂੰ ਚਲਾਉਣ ਨਾ ਚਲਾਉਣ ਉਹ ਤੁਹਾਨੂੰ ਦੇਣੇ ਨੇ। ਉਹ ਤੁਸੀਂ ਦੇਣੇ ਨੇ ਤਾਂ ਲਗਭਗ ਇਹ ਕਿਹਾ ਜਾ ਰਿਹਾ ਕਿ 25,000 ਕਰੋੜ ਰੁਪਏ 'ਚ ਪੈ ਚੁੱਕੇ ਨੇ ਉਹ ਸਾਨੂੰ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਿਲਕੁਲ ਹੀ ਮਾਰ ਦੇਗਾ, ਭੱਠਾ ਬਿਠਾ ਦੇਗਾ। 30 ਤੋਂ 40,000 ਕਰੋੜ ਰੁਪਇਆ ਸਾਡੇ ਗਲ ਪੈ ਜਾਊਗਾ। ਇਹ ਸਮਝੌਤੇ ਹੋਏ ਨੇ, ਇਹ ਪੰਜਾਬ ਦੀਆਂ ਜੜ੍ਹਾਂ 'ਚ ਬਹਿ ਗਏ ਆ, ਪੰਜਾਬ ਦੇ ਰੈਵਨਿਊ ਦੀਆਂ ਜੜ੍ਹਾਂ 'ਚ ਬਹਿ ਗਏ ਆ, ਤੇ ਇਹ ਕਿੰਨਾ ਕੁ ਵੱਡਾ ਨੁਕਸਾਨ ਪੰਜਾਬ ਨੂੰ ਕਰ ਸਕਦੇ ਆ। ਤੇ ਕੈਪਟਨ ਸਰਕਾਰ ਕਿਉਂ ਇਹ ਸਮਝੌਤਿਆਂ ਨੂੰ ਰੱਦ ਨਹੀਂ ਕਰ ਰਹੀ? ਜਿਹੜੇ ਫਾਈਨਾਂਸ ਮਿਨਿਸਟਰ ਵੇਲੇ ਸਮਝੌਤਾ ਹੋਇਆ ਉਹ ਅਕਾਲੀਆਂ ਦਾ ਫਾਈਨਾਂਸ ਮਿਨਿਸਟਰ ਸੀ, ਅੱਜ ਅਮਰਿੰਦਰ ਸਿੰਘ ਦਾ ਵੀ ਉਹੀ ਹੈ, ਸੇਮ ਆਦਮੀ ਹੈ। ਤੇ ਜਿਹੜਾ ਬੰਦਾ ਉਦੋਂ ਪਾਵਰ ਸੈਕਟਰੀ ਸੀ ਉਹ ਵੀ ਅੱਜ ਸਭ ਤੋਂ ਪਾਵਰਫੁਲ ਬੰਦਾ ਅਮਰਿੰਦਰ ਸਰਕਾਰ 'ਚ ਉਵੇਂ ਹੀ ਹੈ। ਉਹ ਵਾਈਟ ਪੇਪਰ ਕਿਉਂ ਨਹੀਂ ਆ ਰਿਹਾ? ਵਾਈਟ ਪੇਪਰ ਤਾਂ ਬਣਿਆ। ਜਿਹੜੀ ਵਾਈਟ ਪੇਪਰ ਲਈ ਕਮੇਟੀ ਬਣੀ ਉਹ 'ਚ ਇੱਕ ਇਹੋ ਜਿਹਾ ਅਫਸਰ ਸੀ ਜਿਹੜਾ ਕਹਿੰਦਾ ਯਾਰ ਮੈਂ ਐਂ ਤਾਂ ਨਹੀਂ, ਮੈਂ ਆਪ ਤਾਂ ਲਿਖੂੰਗਾ, ਜੋ ਮਰਜ਼ੀ ਤੁਸੀਂ ਕਰਦੇ ਰਹੋ। ਤੇ ਇਹਦੇ ਚਾਹ ਨੁਕਸਾਨ ਉਹਨੇ ਉਹ ਲਿਖਤਾ, ਰਿਕਾਰਡ ਕਰਤਾ, ਉਹਨੂੰ ਬਥੇਰਾ ਥ੍ਰੈਟ ਕੀਤਾ ਗਿਆ, ਪਰ ਉਹਨੇ ਲਿਖਤਾ। ਸਿਰਫ ਕਰਜ਼ੇ ਤੇ ਹੀ ਪੰਜਾਬ ਚੱਲ ਰਿਹਾ ਤੇ ਉਹਦੇ 'ਚ ਐਡਾ ਵੱਡਾ ਇਹ ਖਰਚਾ ਜਿਹੜਾ ਆ, ਇੰਨੇ ਗਲਤ ਸਮਝੌਤੇ ਕਰ ਲਏ। 1966 ਦੇ ਵਿੱਚ ਜਦੋਂ ਸੂਬਾ ਵੰਡਿਆ ਗਿਆ, ਮਤਲਬ ਹਰਿਆਣਾ ਅਲੱਗ ਬਣ ਗਿਆ, ਤੇ ਉਹ ਜਿਵੇਂ ਚੰਡੀਗੜ੍ਹ ਯੂਟੀ ਬਣ ਗਿਆ, ਤੇ ਜਿੰਨੇ ਹਾਈਡਲ ਪ੍ਰੋਜੈਕਟ ਸੀ ਜਿਹਦੇ ਤੇ ਪੰਜਾਬ ਦਾ ਕਬਜ਼ਾ, ਜਿਹੜੀ ਹਾਈਡਲ ਬਿਜਲੀ ਅੱਜ ਕੱਲ੍ਹ ਉਹ ਕਾਸਟਲੈਸ ਹੈ, ਸਭ ਤੋਂ ਸਸਤੀ। ਮਤਲਬ ਹੁਣ ਉਹਦੀ ਕੀਮਤ ਹੈ ਹੀ ਨਹੀਂ ਕੋਈ। ਪਹਿਲਾਂ ਜਿਹੜੀ ਇੱਕ ਲੱਗੀ ਸੀ ਉਹ ਵੀ ਕਹਿੰਦੇ ਪੂਰੀ ਹੋ ਚੁੱਕੀ ਹੈ ਉਹਦੇ ਨਾਲ, ਹੁਣ ਉਹ ਜ਼ੀਰੋ ਹੈ ਮਤਲਬ ਉਸ ਲੈਵਲ ਤੇ। ਉਹ ਜਿੰਨੀ ਆਉਣੀ ਸੀ ਸਾਡੇ ਕੋਲ ਜਿਹੜੀ ਬਿਜਲੀ ਹੈ ਉਹ ਆਉਣੀ ਬੰਦ ਹੋ ਗਈ। ਇੱਕ 5000 ਲੀਟਰ ਪਾਣੀ ਅਸੀਂ 1 ਕਿਲੋ ਚੌਲ ਦੇ ਬਦਲੇ ਭੇਜ ਰਹੇ ਹਾਂ। ਐਕਚੁਅਲੀ ਪਾਣੀ ਭੇਜ ਰਹੇ ਹਾਂ, ਬਾਕੀ ਚੌਲ ਨਹੀਂ ਭੇਜ ਰਹੇ ਕਿਸੇ ਨਾ ਕਿਸੇ ਰੂਪ 'ਚ। ਜਿਹੜੇ ਮਾਹਰ ਸੀ ਸਾਡੇ ਆਪਣੇ ਪੰਜਾਬ ਨਾਲ ਰਿਲੇਟਡ, ਉਹ ਕਹਿੰਦੇ ਇੱਥੇ ਥਰਮਲ ਨਾ ਲਾਓ, ਸਾਡਾ ਵਾਤਾਵਰਨ ਘੱਟੋ ਘੱਟ ਬਚਿਆ ਰਹੂਗਾ ਤੇ ਸਾਡੇ ਲੋਕ ਬਚੇ ਰਹਿਣਗੇ ਬਿਮਾਰੀਆਂ ਤੋਂ। ਨਾ ਕੇਜਰੀਵਾਲ ਬੋਲੇ, ਨਾ ਕੈਪਟਨ ਬੋਲੇ, ਨਾ ਬਾਦਲ ਬੋਲੇ। ਇਹ ਕੀ ਲੱਗ ਰਿਹਾ ਤੁਹਾਨੂੰ ਕਿ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਆ ਇਹ ਸਾਰੇ? ਦੇਸ਼ ਦੇ ਸਿਸਟਮ 'ਚ ਹੈ ਕਿ ਜੰਮੂ ਕਸ਼ਮੀਰ ਦੀ 370 ਧਾਰਾ ਤੋੜਤੀ, 35 ਤੋੜਤੀ, ਯੂਨੀਅਨ ਟੈਰੀਟਰੀ ਬਣਾਤਾ। ਇਹਨਾਂ 'ਚੋਂ ਇੱਕ ਕਿਹੜੀ ਪਾਰਟੀ ਹੈ ਜਿਹਨੇ ਪੱਖ 'ਚ ਵੋਟ ਨਹੀਂ ਪਾਈ ਤੋੜਨ ਦੇ? ਨਾਗਰਿਕ ਸੋਧ ਬਿੱਲ ਹੈ, ਇੱਕ ਐਡਾ ਵੱਡਾ ਭਾਈਚਾਰਾ ਦੇਸ਼ ਦਾ, ਤੁਸੀਂ ਉਹਨੂੰ ਖੂੰਜੇ ਲਾਤਾ ਵਿਤਕਰਾ ਕਰਕੇ। ਤੁਸੀਂ ਤਾਂ 2 ਨੰਬਰ ਦੇ ਬਣ ਕੇ ਰਹਿਣਾ, ਰਹੋ, ਨਹੀਂ ਤਾਂ ਨਾ ਰਹੋ। ਇਹ ਬੁਨਿਆਦੀ ਸਵਾਲਾਂ ਤੇ ਸਾਡੀਆਂ ਮੇਨ ਸਟ੍ਰੀਮ ਧਿਰਾਂ ਦਾ ਕੋਈ ਫਰਕ ਹੈ ਨਹੀਂ। NIA ਤੇ UAPA ਸਾਰਾ ਕੁਝ ਕੇਂਦਰ ਕੋਲ ਚਲਾ ਗਿਆ। ਜਿਹਨੂੰ ਮਰਜ਼ੀ ਫੜ ਕੇ ਅੰਦਰ ਕਰ ਦਿਓ, ਜਿਹਨੂੰ ਮਰਜ਼ੀ ਫੜ ਕੇ ਤੁਸੀਂ ਛੱਡ ਦਿਓ, ਜ਼ਮਾਨਤ ਵੀ ਨਹੀਂ ਹੁੰਦੀ। ਜਿਹੜੀ ਪਾਕਿਸਤਾਨ ਨਾਲ ਟਕਰਾ ਦੇ ਸਵਾਲ ਹੈ, ਅਮਰਿੰਦਰ ਹੋਵੇ, ਸੁਖਬੀਰ ਹੋਵੇ, ਕੇਜਰੀਵਾਲ ਹੋਵੇ, ਕੋਈ ਫਰਕ ਨਹੀਂ ਹੈ ਬਿਆਨ 'ਚ। ਔਰ ਜੇ ਬਾਰਡਰ ਖੁੱਲਣਗੇ ਤਾਂ ਖੇਤੀ ਨੇ ਬਚਣਾ, ਤਾਂ ਜੇ ਬਾਰਡਰ ਖੁੱਲਣਗੇ ਤਾਂ ਇੰਪਲਾਇਮੈਂਟ ਹੋਣੀ ਹੈ, ਜੇ ਬਾਰਡਰ ਖੁੱਲਣਗੇ ਤਾਂ ਕੋਈ ਵਪਾਰ ਬਚੂਗਾ, ਨਹੀਂ ਤਾਂ ਕੁਝ ਨਹੀਂ ਹੋਏਗਾ। ਪੰਜਾਬ ਇਸ ਸਮੇਂ ਇੱਕ ਵੱਡੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਦੇ ਵਿੱਚ ਚੋਣਾਂ ਵੀ ਆਉਣ ਵਾਲੀਆਂ ਨੇ। 2022 ਦੀਆਂ ਵਿਧਾਨ ਸਭਾ ਚੋਣਾਂ ਦਾ ਮਾਹੌਲ ਬਣਦਾ ਜਾ ਰਿਹਾ ਤੇ ਇਸ ਵਾਰ ਚੋਣਾਂ ਦੇ ਵਿੱਚ ਬਿਜਲੀ ਦਾ ਮੁੱਦਾ ਅਹਿਮ ਹੋਣ ਦੀਆਂ ਕਨਸੋਆਂ ਲੱਗ ਰਹੀਆਂ ਨੇ। ਜੇ ਦੇਖਣਾ ਹੋਵੇ, ਦਿੱਲੀ ਤੋਂ ਅਰਵਿੰਦ ਕੇਜਰੀਵਾਲ ਆਏ ਤਾਂ ਉਹਨਾਂ ਵੀ ਆਉਂਦਿਆਂ ਬਿਜਲੀ ਨੂੰ ਹੀ ਕੇਂਦਰ ਵਿੱਚ ਰੱਖਿਆ ਤੇ 300 ਯੂਨਿਟਾਂ ਮੁਫਤ ਬਿਜਲੀ ਦੇਣ ਦੀ ਗੱਲ ਕੀਤੀ, ਇਹ ਵਾਅਦਾ ਕੀਤਾ। ਕੇਜਰੀਵਾਲ ਵਾਪਸ ਦਿੱਲੀ ਗਏ, ਉਹਨਾਂ ਦੇ ਜਾਂਦਿਆਂ ਹੀ ਪੰਜਾਬ ਦੇ ਵਿੱਚ ਬਿਜਲੀ ਸੰਕਟ ਗੰਭੀਰ ਹੋ ਗਿਆ। ਲੋਕਾਂ ਦੇ ਵਿੱਚ ਤਰਾਹ ਮਚ ਗਈ ਤੇ ਸਾਰੇ ਪੰਜਾਬ ਵਿੱਚ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ। ਤੇ ਲੋਕਾਂ ਦੇ ਲਈ ਇਹ ਇੱਕ ਬੜਾ ਅਹਿਮ ਮਸਲਾ ਬਣ ਗਿਆ, ਕਿਉਂਕਿ ਸਾਹਮਣੇ ਵੋਟਾਂ ਨੇ, ਸਰਕਾਰ ਵੀ ਚਿੰਤਤ ਆ, ਕਿਉਂਕਿ ਪਸੀਨੇ ਜਦੋਂ ਲੋਕਾਂ ਦੇ ਛੁੱਟਦੇ ਨੇ ਤਾਂ ਉਹ ਯਾਦ ਰੱਖਦੇ ਨੇ ਕਿ ਜੇ ਸਰਕਾਰ ਸਾਨੂੰ ਇਹ ਜਿਹੜੀ ਮੁੱਢਲੀ ਲੋੜ ਆ ਕਿ ਅਸੀਂ ਗਰਮੀ ਦੇ ਵਿੱਚ ਬਿਜਲੀ ਦੇ ਨਾਲ ਦੇ ਰਾਹੀਂ ਆਰਾਮ ਨਾਲ ਰਹਿ ਸਕੀਏ, ਜੇ ਸਰਕਾਰ ਉਹ ਨਹੀਂ ਪੂਰੀ ਕਰ ਸਕਦੀ ਤਾਂ ਸਾਨੂੰ ਇਹ ਸਰਕਾਰ ਦੀ ਨਹੀਂ ਲੋੜ। ਤਾਂ ਹੁਣ ਇਹ ਜਿਹੜਾ ਬਿਜਲੀ ਸੰਕਟ ਆ ਪੰਜਾਬ ਦਾ, ਇਸ ਦੀਆਂ ਜੜ੍ਹਾਂ ਕਿੱਥੇ ਨੇ? ਇਹ ਬਿਜਲੀ ਸੰਕਟ ਪੰਜਾਬ ਦਾ ਕਿਵੇਂ ਪੈਦਾ ਹੋਇਆ ਤੇ ਇਸ ਦੇ ਪਿੱਛੇ ਕੌਣ ਲੋਕ ਨੇ? ਕੀ ਸਿਆਸੀ ਲੋਕ ਇਸ ਲਈ ਜ਼ਿੰਮੇਵਾਰ ਆ, ਜਾਂ ਅਫਸਰਸ਼ਾਹੀ ਇਸ ਲਈ ਜ਼ਿੰਮੇਵਾਰ ਆ, ਜਾਂ ਪੰਜਾਬ ਕਦੇ ਆਪਣੀ ਬਿਜਲੀ ਦੀ ਸਮਰੱਥਾ ਪੂਰੀ ਕਰਨ ਵਿੱਚ ਕਾਮਯਾਬ ਹੋ ਹੀ ਨਹੀਂ ਸਕਦਾ? ਇਹ ਅਸਲ ਦੇ ਵਿੱਚ ਇਹ ਬਿਜਲੀ ਦਾ ਜਿਹੜਾ ਸਾਰਾ ਇਹ ਕ੍ਰਾਈਸਿਸ ਆ, ਇਹ ਕੀ ਆ? ਇਸ ਬਾਰੇ ਅਸੀਂ ਅੱਜ ਗੱਲ ਕਰਾਂਗੇ। ਸਾਡੇ ਨਾਲ ਸੀਨੀਅਰ ਜਰਨਲਿਸਟ ਨੇ ਜਿਹੜੇ ਕਿ ਪੰਜਾਬ ਦੇ ਸਾਰੇ ਮਸਲਿਆਂ ਨੂੰ ਬੜੀ ਗੰਭੀਰਤਾ ਨਾਲ ਨੇੜਿਓਂ ਦੇਖਦੇ ਵੀ ਨੇ ਤੇ ਟ੍ਰਿਬਿਊਨ ਅਖਬਾਰ ਦੇ ਵਿੱਚ ਲਿਖਦੇ ਵੀ ਰਹਿੰਦੇ ਨੇ। ਸਰਦਾਰ ਹਮੀਰ ਸਿੰਘ ਜੀ, ਅਸੀਂ ਉਹਨਾਂ ਨੂੰ ਚੈਨਲ 'ਤੇ ਜੀ ਆਇਆਂ ਨੂੰ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਸਰਦਾਰ ਹਮੀਰ ਸਿੰਘ ਜੀ, ਹੁਣ ਦੇਖਿਆ ਕਿ ਪੰਜਾਬ ਦੇ ਵਿੱਚ ਜਿਹੜਾ ਪਾਵਰ ਕ੍ਰਾਈਸਿਸ ਆ, ਬਿਜਲੀ ਦੇ ਕੱਟਾਂ ਦੀ ਗੱਲ ਹੋਵੇ, ਸਾਰੀਆਂ ਪਾਰਟੀਆਂ ਧਰਨੇ ਦੇ ਰਹੀਆਂ ਨੇ, ਰੋਜ਼ ਅਖਬਾਰਾਂ ਦੇ ਵਿੱਚ ਮੁੱਖ ਪੰਨੇ 'ਤੇ ਬਿਜਲੀ ਦੀ ਗੱਲ ਛਾਈ ਹੋਈ ਆ। ਤੇ ਇਹ ਕ੍ਰਾਈਸਿਸ ਕੀ ਆ? ਕਿਉਂ ਪੰਜਾਬ ਦੇ ਵਿੱਚ ਐਡੇ ਵੱਡੇ ਬਿਜਲੀ ਕੱਟ ਲੱਗ ਰਹੇ ਨੇ ਤੇ ਕਿਉਂ ਪੰਜਾਬ ਦੀ ਬਿਜਲੀ ਪੂਰੀ ਨਹੀਂ ਹੋ ਰਹੀ ਆ? ਅਸਲ ਦੇ ਵਿੱਚ ਜਿਹੜਾ ਸੰਕਟ ਹੈ ਇਹਦੇ 2 ਹਿੱਸੇ ਨੇ। ਇੱਕ ਤਾਂ ਲੌਂਗ ਰਨ ਦਾ ਸੰਕਟ ਕੀ ਹੈ, ਸ਼ੁਰੂ ਤੋਂ ਲੈ ਕੇ ਸਾਡੀ ਕੀ ਪ੍ਰੋਬਲਮ ਰਹੀ ਹੈ। ਇੱਕ ਤੁਰੰਤ ਦਾ ਸੰਕਟ ਕਿਹਾ, ਹੁਣ ਇਹਨਾਂ ਦਿਨਾਂ ਦੇ ਵਿੱਚ ਸੰਕਟ ਕੀ ਕਾਰਨ ਕਰਕੇ ਹੈ।
ਜੇ ਤਾਂ ਇਹਨਾਂ ਦਿਨਾਂ ਦੇ ਸੰਕਟ ਦੀ ਅਸੀਂ ਗੱਲ ਕਰਦੇ ਹਾਂ ਤੁਰੰਤ ਦੀ, ਤਾਂ ਇੱਕ ਸਿੱਧੀ ਗੱਲ ਇਹ ਹੈ ਕਿ ਇਹਦੇ 'ਚ ਲਾਪਰਵਾਹੀ ਹੈ, ਮਤਲਬ ਪਾਵਰਕਾਮ ਦੀ ਵੀ ਤੇ ਬਾਕੀਆਂ ਦੀ ਵੀ। ਜੋ ਸਾਡੀ ਡਿਮਾਂਡ ਸੀ ਉਹਨੂੰ ਮੀਟ ਕਰਨ ਦੇ ਲਈ ਜੋ ਪਲਾਨਿੰਗ ਚਾਹੀਦੀ ਸੀ ਉਹ ਨਹੀਂ ਕੀਤੀ ਗਈ। ਉਹਦਾ ਕਾਰਨ ਇਹ ਹੈ ਕਿ ਸਾਨੂੰ ਪਿਛਲੇ ਕਈ ਸਾਲਾਂ ਤੋਂ ਇੱਕ ਗੱਲ ਸਮਝ ਆਉਂਦੀ ਹੈ ਕਿ ਹਰ ਸਾਲ ਪੰਜਾਬ ਦੀ ਜਿਹੜੀ ਮੰਗ ਹੈ 1000 ਮੈਗਾਵਾਟ ਵੱਧ ਜਾਂਦੀ ਹੈ ਪਿਛਲੇ ਸਾਲ ਦੇ ਮੁਕਾਬਲੇ। ਪਰ ਕਿਉਂਕਿ ਪਿਛਲੇ ਸਾਲ ਕਰੋਨਾ ਸੀ 2020 ਦੇ ਵਿੱਚ, ਕਰੋਨਾ ਦੇ ਵਿੱਚ ਕੁਝ ਫੈਕਟਰੀਆਂ ਵੀ ਬੰਦ ਸੀ, ਬਾਕੀ ਹੋਰ ਕਾਰੋਬਾਰ ਵੀ ਬੰਦ ਹੋ ਗਏ, ਉਦੋਂ ਮੰਗ ਨਹੀਂ ਵਧੀ ਬਹੁਤ ਜ਼ਿਆਦਾ। ਤੇ ਇਸ ਕਰਕੇ ਇਹਨਾਂ ਨੂੰ ਸ਼ਾਇਦ ਜਾਂ ਤਾਂ ਇਹ ਲੱਗਿਆ ਵੀ ਅਗਲੇ ਸਾਲ ਵੀ ਕੁਝ ਉਸ ਲੈਵਲ ਤੇ ਨਹੀਂ ਹੋਣੀ, ਉਹ ਬੰਦੋਬਸਤ ਨਹੀਂ ਕੀਤੇ। ਤੇ ਦੂਜੀ ਗੱਲ ਇਹ ਹੈ ਕਿ ਜਦੋਂ ਹੁਣ ਪਿਛਲੇ ਸਾਲ 19-20 ਦੀ ਜਿਹੜੀ ਗੱਲ ਸੀ, ਉਹ ਸਾਡੇ ਲਗਭਗ 13,633 ਮੈਗਾਵਾਟ ਜਿਹੜੀ ਹੈ ਉਹ ਬਿਜਲੀ ਦੀ ਲੋੜ ਪਈ ਸੀ, ਖਪਤ ਇੱਥੇ ਤੱਕ ਚਲੀ ਗਈ ਸੀ ਪਿਛਲੇ ਦਿਨਾਂ ਦੇ ਵਿੱਚ। ਤੇ ਹੁਣ ਇਹਦਾ ਮਤਲਬ ਸਾਡੇ 14,500 ਤੋਂ 15,000 ਮੈਗਾਵਾਟ ਦੇ ਵਿੱਚ ਸਾਨੂੰ ਚਾਹੀਦੀ ਸੀ ਬਿਜਲੀ, ਇਹ ਅੰਡਰਸਟੂਡ ਸੀ। ਔਰ ਉਹ ਇੱਕ ਗੱਲ ਇਹ ਵੀ ਹੈ ਕਿ ਇਹ ਬਿਜਲੀ ਸਾਨੂੰ 3 ਜਾਂ 4 ਮਹੀਨਿਆਂ ਲਈ ਉਹ ਚਾਹੀਦੀ ਹੁੰਦੀ ਹੈ, ਉਦੋਂ ਜ਼ਿਆਦਾ ਨਹੀਂ। ਉਹਦਾ ਬੰਦੋਬਸਤ ਇਸ ਕਰਕੇ ਨਹੀਂ ਕੀਤਾ। ਜਿਹੜਾ ਲੋਕਲ ਸਾਡੀ ਹੁਣ ਤੱਕ ਦੀ ਡਿਮਾਂਡ, ਮਤਲਬ ਸਾਨੂੰ ਬਿਜਲੀ ਮਿਲਦੀ ਸੀ, ਉਹਦੇ 'ਚ ਜਿਹੜਾ ਤਲਵੰਡੀ ਸਾਬੋ ਥਰਮਲ ਹੈ, ਉਹਦੀ ਇੱਕ ਟਰਬਾਈਨ ਮਾਰਚ ਮਹੀਨੇ ਤੋਂ ਹੀ ਬੰਦ ਹੈ। ਉਹ ਕਿਉਂ ਨਹੀਂ ਚੱਲੀ? ਅਧਿਕਾਰੀਆਂ ਨੇ ਨਹੀਂ ਚਲਾਈ, ਇਹਨਾਂ ਨੇ ਨਹੀਂ ਚਲਾਈ। ਜਿਹੜਾ ਸਮਝੌਤਾ ਉਹ PPA ਪਾਵਰ ਪਰਚੇਜ ਐਗਰੀਮੈਂਟ ਹੋਏ ਨੇ, ਉਹ 'ਚ ਕੋਈ ਹਰਜਾਨੇ ਦੀ ਕਲੌਜ ਹੈ ਨਹੀਂ, ਉਹਨਾਂ ਨੇ ਨਹੀਂ ਚਲਾਈ ਤਾਂ ਘਾਟਾ ਪੈ ਗਿਆ, ਕੋਈ ਫਰਕ ਨਹੀਂ ਪਿਆ। ਬਾਅਦ ਦੇ ਵਿੱਚ ਉਹਦਾ ਦੂਜਾ ਯੂਨਿਟ ਵੀ ਬੰਦ ਹੋ ਗਿਆ ਕੁਝ ਸਮੇਂ ਬਾਅਦ, ਕੋਈ ਫਰਕ ਨਹੀਂ। ਔਰ ਇੱਕ ਇਹਨਾਂ ਨੇ ਆਪ ਇੱਕ ਕੈਬਨਿਟ ਸਬ ਕਮੇਟੀ ਬਣਾਈ ਸੀ ਜਿਸ 'ਚ ਮਨਪ੍ਰੀਤ ਬਾਦਲ ਸੀ, ਬ੍ਰਹਮ ਮਹਿੰਦਰਾ ਸੀ, ਚੰਨੀ ਸੀ, ਜਿਹੜੇ ਉਹਦੇ 'ਚ ਫੈਸਲਾ ਕੀਤਾ ਸੀ ਕਿ ਆਪਾਂ ਬਿਜਲੀ ਦਾ ਕਿਵੇਂ ਪ੍ਰਬੰਧ ਕਰਨਾ। ਇਹਨਾਂ ਨੇ ਬਠਿੰਡੇ ਵਾਲਾ ਥਰਮਲ 440 ਮੈਗਾਵਾਟ ਦਾ ਤੇ ਈਵਨ ਰੋਪੜ ਵਾਲਾ ਜਿਹੜਾ ਯੂਨਿਟ 440 ਦਾ ਲਗਭਗ 800 ਯੂਨਿਟ, ਜਿਹੜਾ 880 ਮੈਗਾਵਾਟ ਜਿਹੜਾ ਉਹ ਆਪਣੇ ਬੰਦ ਕਰਨ ਦਾ ਫੈਸਲਾ ਕਰ ਰਿਹਾ। ਉਹਦੇ ਬਦਲੇ 'ਚ ਅਸੀਂ ਕਿੱਥੋਂ ਪੂਰੇ ਕਰਾਂਗੇ ਉਹ ਬਿਜਲੀ, ਉਹਦਾ ਕੋਈ ਬੰਦੋਬਸਤ ਨਹੀਂ ਕੀਤਾ। ਇਹ ਸਾਡੀ ਮਾਨਸਿਕਤਾ ਦਾ ਸਵਾਲ ਹੈ, ਸਾਡੀ ਮਿਨਿਸਟਰੀਆਂ ਦਾ, ਕੈਬਨਿਟ ਦਾ ਜਾਂ ਬਾਕੀ ਦਾ ਜਿਹੜਾ ਸਵਾਲ ਹੈ। ਤੇ ਇਹਦੇ ਤੋਂ ਬਿਨਾਂ ਜਿਹੜੀ ਅਗਲੀ ਸਾਨੂੰ ਮਿਲਦੀ ਸੀ 1015 ਕ ਮੈਗਾਵਾਟ, ਉਹ 1035 ਜਾਂ 1015 ਕ ਮਿਲਦੀ ਹੈ ਸਾਨੂੰ ਸਾਡੇ ਹਾਈਡਲ ਪ੍ਰੋਜੈਕਟਾਂ ਤੋਂ, ਜਿਹੜੇ ਪੰਜਾਬ ਦੇ ਕੰਟਰੋਲ 'ਚ ਨੇ ਹੁਣ, ਚਾਹੇ ਉਹ ਸ਼ਾਹਪੁਰ ਕੰਢੀ ਵਾਲਾ ਤੇ ਇੱਧਰਲੇ ਜਿਹੜੇ ਵੀ ਹੈਗੇ ਨੇ। ਤੇ ਉਹਦੇ 'ਚੋਂ ਵੀ ਪਹਿਲਾਂ ਪਾਣੀ ਦਾ ਲੈਵਲ ਕਹਿੰਦੇ ਥੋੜ੍ਹਾ ਘਟ ਗਿਆ, ਪਹਿਲਾਂ ਨਾਲੋਂ ਘੱਟ ਮਿਲੀ ਹੈ ਮੁਕਾਬਲਤਨ। ਔਰ ਇਸੇ ਤਰੀਕੇ ਦੇ ਨਾਲ ਜਿਹੜੇ ਬਾਕੀ ਇਹ ਯੂਨਿਟ ਨੇ ਚਲਾਉਣ ਨਾ ਚਲਾਉਣ, ਜਿਹੜੇ ਪ੍ਰਾਈਵੇਟ ਥਰਮਲ ਨੇ ਜਿਨ੍ਹਾਂ ਨਾਲ ਸਾਡਾ ਐਗਰੀਮੈਂਟ ਹੈ ਤੇ ਇਸ ਸਮੇਂ ਸਾਨੂੰ ਹੀ ਸਾਰੀ ਬਿਜਲੀ ਦੇਣੇ, ਕੋਈ ਜ਼ਰੂਰੀ ਨਹੀਂ ਹੈ, ਤੇ ਉਹਦੇ 'ਚ ਵੀ ਅਸੀਂ ਕੁਝ ਨਹੀਂ ਕੀਤਾ। ਤੇ ਫਿਰ ਸਾਡੇ ਕੋਲ ਬਣਦਾ ਇਹ ਸੀ ਕਿ ਅਸੀਂ ਹੁਣ 6800 ਮੈਗਾਵਾਟ ਦੇ ਕਰੀਬ ਬਿਜਲੀ ਜਿਹੜੀ ਹੈ, ਲਗਭਗ 5700 ਮੈਗਾਵਾਟ ਸਾਡੇ ਕੋਲ ਆਪਣੀ ਹੈ, 57-5800। ਤੇ ਇੰਨੀ ਨੀਡ ਪੂਰੀ ਕਰਨ ਦੇ ਵਾਸਤੇ ਤਾਂ ਸਾਨੂੰ ਲਾਜ਼ਮੀ ਹੈ ਫਿਰ 7-8 ਹਜ਼ਾਰ ਮੈਗਾਵਾਟ ਘੱਟੋ ਘੱਟ ਬਾਹਰੋਂ ਚਾਹੀਦੀ ਹੈ, 9000 ਮੈਗਾਵਾਟ। ਉਹਦੇ ਲਈ ਸਾਡੇ ਕੋਲ ਟਰਾਂਸਮਿਸ਼ਨ ਸਿਸਟਮ ਨਹੀਂ ਹੈ। ਨੈਸ਼ਨਲ ਲੈਵਲ ਤੇ ਬਿਜਲੀ ਤਾਂ ਮਿਲਦੀ ਹੈ ਉਸ ਪੱਧਰ ਦੇ ਉੱਤੇ, ਤੇ ਸਾਡੇ ਕੋਲ ਉਹਦੇ ਉਸ ਲਿਹਾਜ਼ ਦੇ ਨਾਲ ਜਿਹੜਾ ਗ੍ਰਿਡ ਸਿਸਟਮ ਹੈ, ਲਾਈਨਾਂ ਦਾ ਸਿਸਟਮ ਹੈ, ਉਹ ਜਿਹੜਾ ਮਾਡਰਨਾਈਜ਼ ਕਰਨਾ ਸੀ ਉਹ ਕੀਤਾ ਹੀ ਨਹੀਂ ਹੈ। 4 ਸਾਲਾਂ ਦੇ ਦੌਰਾਨ ਇਹ ਕਿਹਾ ਜਾ ਰਿਹਾ ਕਿ 4 ਸਾਲ ਪਹਿਲਾਂ 6400 ਮੈਗਾਵਾਟ ਅਸੀਂ ਲਿਆ ਸਕਦੇ ਸੀ, ਦੇ ਸਕਦੇ ਸੀ। ਹੁਣ ਸਾਡੇ ਕੋਲ ਉਹ ਕੇਵਲ 6800 ਤੱਕ ਗਿਆ, 100 ਮੈਗਾਵਾਟ ਹਰ ਸਾਲ ਹੀ ਇਨਕਰੀਜ਼ ਹੋਇਆ। ਤੇ ਐਤਕੀ ਹੈ ਕਿਉਂਕਿ ਉਹ ਬਾਕੀ ਦਾ ਖੜ ਗਿਆ ਸੀ, ਲਾਈਨਾਂ ਇੱਧਰੋਂ ਨਹੀਂ ਮਿਲਿਆ, ਤਾਂ 7300 ਮੈਗਾਵਾਟ ਅਸੀਂ ਬਣਾਉਂਦੇ ਰਹੇ। ਤਾਂ ਇਹ ਜਿਹੜਾ 1700 ਤੋਂ 2000 ਮੈਗਾਵਾਟ ਦਾ ਗੈਪ ਹੈ, ਇਹ ਹਮੇਸ਼ਾ ਹੀ ਕਾਇਮ ਹੈ, ਇਹਦੇ 'ਚ ਤੁਰੰਤ ਵੀ ਨਹੀਂ। ਇੱਕ ਹੋਰ ਕਾਰਨ ਇਹਦੇ ਵਿੱਚ ਜੁੜਿਆ ਹੋਇਆ, ਤੁਰੰਤ ਵਾਲੀ ਦੇ ਵਿੱਚ ਉਹ ਇਹ ਜੁੜਿਆ ਹੋਇਆ ਕਿ ਜਿਹੜਾ ਪੰਜਾਬ ਗੌਰਮੈਂਟ ਫ੍ਰੀ ਬਿਜਲੀ ਦੀ ਸਬਸਿਡੀ ਦਿੰਦੀ ਹੈ, ਚਾਹੇ ਉਹ 5 ਰੁਪਏ ਯੂਨਿਟ ਇੰਡਸਟਰੀ ਨੂੰ ਦੇਣ ਦਾ ਸਵਾਲ ਹੋਵੇ, ਬਾਕੀ ਦਾ ਉੱਪਰਲਾ ਪੈਸਾ, ਚਾਹੇ ਉਹ 200 ਯੂਨਿਟ ਮਾਫੀ ਦਾ ਸਵਾਲ ਹੈ ਗਰੀਬਾਂ ਨੂੰ ਤੇ ਦਲਿਤਾਂ ਨੂੰ, ਚਾਹੇ ਉਹ ਕਿਸਾਨੀ ਦੀ ਮੁਫਤ ਬਿਜਲੀ ਹੈ। ਇਹ ਲਗਭਗ 11,600 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਹੁਣ ਬਿਜਲੀ ਐਕਟ 2003 ਦੇ ਮੁਤਾਬਕ ਇਹ ਸਬਸਿਡੀ ਐਡਵਾਂਸ ਜਮ੍ਹਾਂ ਕਰਾਉਣੀ ਹੁੰਦੀ ਹੈ ਗੌਰਮੈਂਟ ਨੇ। ਗੌਰਮੈਂਟ ਕਿਸੇ ਵੀ ਤਬਕੇ ਨੂੰ ਦੇ ਸਕਦੀ ਹੈ, ਰਿਆਇਤੀ ਵੀ ਦੇ ਸਕਦੀ ਹੈ, ਮੁਫਤ ਵੀ ਦੇ ਸਕਦੀ ਹੈ, ਔਰ ਪੈਸੇ ਦੇਣੇ ਪੈਂਦੇ ਨੇ। ਉਹ ਪੈਸਾ ਵੀ ਨਹੀਂ ਦੇ ਰਹੇ। ਉਹਦੇ 'ਚ ਵੀ ਇੱਕ ਚਾਲ ਖੇਡੀ ਜਾ ਰਹੀ ਹੈ। ਉਹ ਚਾਲ ਇਹ ਖੇਡੀ ਜਾ ਰਹੀ ਹੈ, ਮੰਨ ਲਓ 31 ਮਾਰਚ ਜਿਹੜਾ ਲੰਘਿਆ ਸਾਡਾ 2021, ਜਦੋਂ ਫਾਈਨੈਂਸ਼ੀਅਲ ਈਅਰ ਖਤਮ ਹੁੰਦਾ, ਉਦੋਂ ਤੱਕ 7100 ਕਰੋੜ ਰੁਪਈਆ ਗੌਰਮੈਂਟ ਵੱਲ ਸਬਸਿਡੀ ਦਾ ਪੈਂਡਿੰਗ ਸੀ, ਬਿਜਲੀ ਸਬਸਿਡੀ ਦਾ। ਹੁਣ ਅਗਲਾ ਜਿਹੜਾ ਵਿੱਚ ਪਾ ਕੇ ਬਣਦਾ ਤਾਂ ਇਹ ਸੀ ਕਿ 7100 ਕਰੋੜ ਉਹ, ਤੇ ਬਾਕੀ ਦੀਆਂ ਜਿਹੜੀਆਂ ਕਿਸ਼ਤਾਂ ਇਹਨਾਂ ਦੀਆਂ 12 ਕਿਸ਼ਤਾਂ ਤੇ ਵੰਡ ਦਿੰਦੇ ਨੇ। ਇਹਨਾਂ ਨੇ ਉਹ 7100 ਕਰੋੜ ਵੀ ਵਿੱਚ ਪਾ ਲਿਆ, ਉਹਨੂੰ ਵਿੱਚ ਮਿਲਾ ਕੇ 12 ਕਿਸ਼ਤਾਂ ਤੇ ਵੰਡਤਾ। ਜਿਹੜਾ 7100 ਕਰੋੜ ਉਹ 31 ਮਾਰਚ ਤੱਕ ਦੇਣਾ ਸੀ ਤੇ 2000 ਕਰੋੜ ਹੋਰ ਦੇਣਾ ਸੀ, 9000 9.5 ਕਰੋੜ ਦੇਣਾ ਸੀ। ਇਹਦੀ ਬਜਾਏ ਕਹਿੰਦੇ ਸਾਡੀ ਕਿਸ਼ਤ 2298 ਕਰੋੜ ਦੀ ਹੈ, ਤੇ ਤੁਸੀਂ 2298 ਕਰੋੜ ਦੇਣ ਲੱਗੇ। ਤੇ ਉਹ ਪਾਵਰਕਾਮ ਕਹਿੰਦੀ ਹੈ ਫਿਰ ਉਹਦੇ ਕੋਲ ਹੁਣ ਉਨੇ ਪੈਸੇ ਨਹੀਂ ਆ, ਤੁਰੰਤ ਖਰੀਦਣ ਦੇ ਵਾਸਤੇ ਪੈਸੇ ਚਾਹੀਦੇ ਨੇ। ਇਹ ਇੱਕ ਇਮੀਡੀਏਟ ਤੁਰੰਤ ਦੇ ਜਿਹੜੇ ਸੰਕਟ ਸਾਡੇ ਕੋਲ ਹੈਗੇ ਨੇ।
ਤੇ ਇੱਕ ਇਨ ਦੀ ਲੌਂਗ ਰਨ ਸੰਕਟ ਹੈ ਜਿਹੜਾ ਬਿਜਲੀ ਦਾ ਸਾਡੇ ਸਾਹਮਣੇ ਹੈ। ਉਹ ਸੰਕਟ ਇਹ ਹੈ ਕਿ ਸਾਡੇ ਟੋਟਲ ਲਾਈਫ ਸਟਾਈਲ ਦਾ ਸੰਕਟ ਹੈ, ਸਾਡੀ ਟੋਟਲ ਯੋਜਨਾਬੰਦੀ ਦਾ ਸੰਕਟ ਹੈ, ਤੇ ਅਸੀਂ ਬਿਜਲੀ ਕਿੰਨੀ ਫੂਕਣੀ ਹੈ, ਕਿਵੇਂ ਫੂਕਣੀ ਹੈ, ਉਹਦਾ ਟੋਟਲ ਸੰਕਟ ਹੈ। ਉਹਦੇ ਸਭ ਤੋਂ ਪਹਿਲਾ ਸਵਾਲ ਤਾਂ ਇਹ ਆਇਆ ਪੰਜਾਬ ਦੇ ਵਿੱਚ ਜਦੋਂ ਤੋਂ ਗ੍ਰੀਨ ਰੈਵੋਲੂਸ਼ਨ ਹੋਈ, ਜਦੋਂ ਪੰਜਾਬ ਨੂੰ ਦੇਸ਼ ਦਾ ਅੰਨ ਭੰਡਾਰ ਦੀ ਗੱਲ ਕੀਤੀ ਗਈ, ਉਹਨਾਂ ਸਮਿਆਂ ਦੇ ਵਿੱਚ ਹੀ ਅਸੀਂ ਮਤਲਬ ਦਰਿਆਈ ਪਾਣੀਆਂ ਦਾ ਪਹਿਲੂ ਛੱਡ ਕੇ ਧੜਾ ਧੜ ਮੋਟਰਾਂ ਦੇ ਟਿਊਬਵੈਲਾਂ ਦੇ ਕਨੈਕਸ਼ਨ ਦਿੱਤੇ ਚੱਪੇ ਚੱਪੇ ਤੇ ਅੱਜ 14.5 ਲੱਖ ਟਿਊਬਵੈਲ ਜਿਹੜਾ ਉਹ ਕੱਢ ਰਿਹਾ ਪਾਣੀ ਧਰਤੀ ਦੇ ਹੇਠੋਂ। ਤੇ ਉਹ ਧਰਤੀ ਦੇ ਹੇਠੋਂ ਕੱਢਣ ਦੇ ਕਰਕੇ ਪਾਣੀ ਇੰਨਾ ਨੀਚੇ ਚਲਾ ਗਿਆ, ਜਿੱਥੇ 3 ਹਾਰਸ ਪਾਵਰ ਦੀ ਮੋਟਰ ਕੰਮ ਕਰਦੀ ਸੀ ਅੱਜ ਤੋਂ 40 ਸਾਲ ਪਹਿਲਾਂ, ਉੱਥੇ 20 ਹਾਰਸ ਪਾਵਰ ਦੀ ਮੋਟਰ ਕੰਮ ਕਰਦੀ ਹੈ। ਹੁਣ ਪੰਜਾਬ ਦੇ ਕਿਤੇ ਵੀ 3 ਹਾਰਸ ਪਾਵਰ ਦੀ ਤਾਂ ਕਿਤੇ ਹੋਊਗੀ ਨਹੀਂ, ਕਿਸੇ ਦੇ ਘਰ ਚੋਂ ਲੱਗੀ ਹੋਵੇ ਤਾਂ ਹੋਵੇ। ਨਾਰਮਲੀ 7.5 ਹਾਰਸ ਪਾਵਰ ਤੋਂ ਉੱਪਰ ਚਲਾ ਗਿਆ, ਤੇ ਉਹਦੇ ਨਾਲ ਕਿੰਨੀ ਬਿਜਲੀ ਦੀ ਕੰਜ਼ੰਪਸ਼ਨ ਵੈਸੇ ਹੀ ਵੱਧ ਗਈ ਹੈ ਸਾਡੇ ਸਾਹਮਣੇ ਸਾਨੂੰ ਦੇਖਣਾ ਚਾਹੀਦਾ। ਉਹਦਾ ਐਟੀਟਿਊਡ ਉਹ ਦੇਖਣਾ ਚਾਹੀਦਾ ਸੀ। ਉਹ ਸਾਡੀ ਓਵਰਆਲ ਐਗਰੀਕਲਚਰ ਪਲਾਨਿੰਗ ਦਾ ਸੈਕਟਰ ਹੈ। ਫਿਰ ਉਦੋਂ ਬਾਅਦ ਇਹ ਹੋਇਆ ਕਿ ਜਦੋਂ 1966 ਦੇ ਵਿੱਚ ਜਦੋਂ ਸੂਬਾ ਵੰਡਿਆ ਗਿਆ, ਮਤਲਬ ਹਰਿਆਣਾ ਅਲੱਗ ਬਣ ਗਿਆ, ਤੇ ਉਹ ਜਿਵੇਂ ਚੰਡੀਗੜ੍ਹ ਯੂਟੀ ਬਣ ਗਿਆ, ਤੇ ਜਿੰਨੇ ਹਾਈਡਲ ਪ੍ਰੋਜੈਕਟ ਸੀ ਜਿਹਦੇ ਤੇ ਪੰਜਾਬ ਦਾ ਕਬਜ਼ਾ, ਜਿਹੜੀ ਹਾਈਡਲ ਬਿਜਲੀ ਅੱਜ ਕੱਲ੍ਹ ਉਹ ਕਾਸਟਲੈਸ ਹੈ, ਸਭ ਤੋਂ ਸਸਤੀ, ਮਤਲਬ ਹੁਣ ਉਹਦੀ ਕੀਮਤ ਹੈ ਹੀ ਨਹੀਂ ਕੋਈ। ਪਹਿਲਾਂ ਜਿਹੜੀ ਇੱਕ ਲੱਗੀ ਸੀ ਉਹ ਵੀ ਕਹਿੰਦੇ ਪੂਰੀ ਹੋ ਚੁੱਕੀ ਹੈ ਉਹਦੇ ਨਾਲ, ਹੁਣ ਉਹ ਜ਼ੀਰੋ ਹੈ ਮਤਲਬ ਉਸ ਲੈਵਲ ਤੇ। ਉਹ ਜਿੰਨੀ ਆਉਣੀ ਸੀ ਸਾਡੇ ਕੋਲ ਜਿਹੜੀ ਬਿਜਲੀ ਹੈ ਉਹ ਆਉਣੀ ਬੰਦ ਹੋ ਗਈ, ਉਹਦੇ ਹਿੱਸੇ ਪੈ ਗਏ। ਹਿਮਾਚਲ ਨੂੰ ਤਾਂ ਚਲੋ ਜਾਣੀ ਹੈ ਕਿਉਂਕਿ ਉਹ ਵੀ ਰਿਪੇਰੀਅਨ ਹੈ, ਉਹਦੇ ਨਾਲ ਜੁੜਿਆ ਹੋਇਆ ਉਹਦਾ ਹਿੱਸਾ ਹੈ, ਪਰ ਬਾਕੀ ਜਿਹੜੇ ਵੱਖ-ਵੱਖ ਥਾਵਾਂ ਤੇ ਹੋਰ ਬਿਜਲੀ ਜਾ ਰਹੀ ਹੈ ਹਿੱਸੇਦਾਰੀ, ਉਹ ਘਟ ਗਈ ਆ ਪੰਜਾਬ ਨੂੰ ਉਸ ਵੱਲੋਂ ਨਹੀਂ। ਅਸੀਂ ਉਹ ਇੱਕ ਸਾਫ਼ ਸੁਥਰਾ ਬਿਜਲੀ ਦਾ ਜਿਹੜਾ ਇੱਕ ਸਿਸਟਮ ਸੀ ਉਹ ਛੱਡ ਕੇ ਥਰਮਲਾਂ ਵੱਲ ਪਏ, ਜਿਹੜਾ ਉਸ ਸਾਰੇ ਮਾਮਲੇ ਦੇ ਵਿੱਚ। ਫਿਰ ਇਹ ਹੋਇਆ ਕਿ ਜਦੋਂ ਉਹ ਸਾਨੂੰ ਮਿਲਣਾ ਬੰਦ ਹੋ ਗਿਆ 1966 ਦੇ ਵਿੱਚ, ਤੇ ਪੈਡੀ ਵੀਟ ਦਾ ਰੋਟੇਸ਼ਨ ਸਾਡੇ ਤੇ ਥੋਪਿਆ ਗਿਆ ਉਵੇਂ ਹੀ ਜਿਸ ਤਰੀਕੇ ਦੇ ਨਾਲ ਚੱਲਦਾ। ਤਾਂ ਹੁਣ ਫਿਰ ਕਿਹਾ ਜਾਂਦਾ ਸੀ ਕਿ ਇੱਕ 5000 ਲੀਟਰ ਪਾਣੀ ਅਸੀਂ 1 ਕਿਲੋ ਚੌਲ ਦੇ ਬਦਲੇ ਭੇਜ ਰਹੇ ਹਾਂ, ਐਕਚੁਅਲੀ ਪਾਣੀ ਭੇਜ ਰਹੇ ਹਾਂ, ਬਾਕੀ ਚੌਲ ਨਹੀਂ ਭੇਜ ਰਹੇ ਕਿਸੇ ਨਾ ਕਿਸੇ ਰੂਪ 'ਚ। ਤਾਂ ਉਹ ਇੰਨਾ ਜ਼ਿਆਦਾ ਪਾਣੀ ਦਾ ਕ੍ਰਾਈਸਿਸ ਸਾਡੇ ਸਾਹਮਣੇ ਹੈ, ਮਿੱਟੀ ਦਾ ਕ੍ਰਾਈਸਿਸ ਹੈ, ਐਨਵਾਇਰਨਮੈਂਟ ਦਾ ਕ੍ਰਾਈਸਿਸ ਹੈ, ਇਹ ਸਾਡੀ ਓਵਰਆਲ ਪਲਾਨਿੰਗ 'ਚ ਨੁਕਸ ਦਾ ਮੇਰਾ ਖਿਆਲ ਹੈ ਕ੍ਰਾਈਸਿਸ ਹੈ ਬਹੁਤ ਵੱਡਾ। ਉਹਦੇ 'ਚੋਂ ਹੀ ਫਿਰ ਅਸੀਂ ਥਰਮਲ ਲਾਉਣੇ ਸ਼ੁਰੂ ਕੀਤੇ। ਥਰਮਲਾਂ ਬਾਰੇ ਵੀ ਅਲੱਗ-ਅਲੱਗ ਟਾਈਪ ਦੀ ਅਪਰੋਚ ਸੀ। ਇੱਕ ਅਪਰੋਚ ਇਹ ਸੀ, ਜਿਹੜੇ ਮਾਹਰ ਸੀ ਸਾਡੇ ਆਪਣੇ ਪੰਜਾਬ ਨਾਲ ਰਿਲੇਟਡ, ਉਹ ਕਹਿੰਦੇ ਇੱਥੇ ਥਰਮਲ ਨਾ ਲਾਓ, ਜੇ ਲਾਉਣਾ ਹੀ ਆ ਥਰਮਲ ਅਸੀਂ ਉੱਥੇ ਲਾ ਲਈਏ ਜਿੱਥੇ ਕੋਲ ਪ੍ਰੋਜੈਕਟ ਨੇ, ਉੱਥੇ ਮਿਲਦਾ ਵੀ ਆ ਤੇ ਸਾਨੂੰ ਹਲਕੇ ਸਸਤਾ ਬਣੂਗਾ। ਜੇ ਸਸਤਾ ਵੀ ਨਹੀਂ, ਜੇ 2 ਪੈਸੇ ਮਹਿੰਗੀ ਵੀ ਮਿਲਦੀ ਹੈ ਤਾਂ ਵੀ ਸਾਡਾ ਵਾਤਾਵਰਨ ਘੱਟੋ ਘੱਟ ਬਚਿਆ ਰਹੂਗਾ, ਤੇ ਸਾਡੇ ਲੋਕ ਬਚੇ ਰਹਿਣਗੇ ਬਿਮਾਰੀਆਂ ਤੋਂ, ਤੇ ਬਾਕੀ ਚੀਜ਼ਾਂ ਤੋਂ ਬਚੇ ਰਹਿਣਗੇ। ਉਹ ਚੀਜ਼ ਨਹੀਂ ਸੁਣੀ ਗਈ ਕਿਸੇ ਵੀ ਰੂਪ ਦੇ ਵਿੱਚ। ਤੇ ਉਦੋਂ ਬਾਅਦ ਫਿਰ ਇੱਕ ਪਾਲਿਸੀ ਲਿਆਂਦੀ ਅਸੀਂ, ਖਾਸ ਤੌਰ ਤੇ ਅਕਾਲੀ ਗੌਰਮੈਂਟ ਜਦੋਂ ਆਈ ਸੁਖਬੀਰ ਦੇ ਕੋਲ ਤਾਂ ਅਸੀਂ ਪੈਸੇ ਦੀ ਲੋੜ ਨਹੀਂ, ਪੈਸਾ ਤਾਂ ਅੱਧੂ ਆਪ ਹੀ ਆ ਜਾਂਦਾ ਹੈ। ਜਦੋਂ ਵੀ ਆਮ ਪ੍ਰੈਸ ਕਾਨਫਰੰਸਾਂ ਤੁਸੀਂ ਦੇਖਿਆ ਕਿੱਥੋਂ ਆ ਜਾਂਦਾ ਪੈਸਾ। ਉਹਨੇ ਇੱਕ ਆਪ ਮੁਹਾਰਤਾ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਸਿਰਜਿਆ ਕਿ ਅਸੀਂ ਪਾਕਿਸਤਾਨ ਨੂੰ ਬਿਜਲੀ ਵੇਚਿਆ ਕਰਾਂਗੇ, ਅਸੀਂ ਬਿਜਲੀ ਸਰਪਲਸ ਬਣਾ ਦੇਣੀ ਹੈ, ਅਸੀਂ ਜੇ ਕਰ ਦੇਣੀ ਹੈ, ਉਹ ਕਰ ਦੇਣੀ ਹੈ। ਤਾਂ ਇੰਨੇ ਵੱਡੇ ਪੱਧਰ ਤੇ ਬਿਨਾਂ ਕਿਸੇ ਯੋਜਨਾਬੰਦੀ ਦੇ ਇਕੱਲੇ ਆਹੀ ਥਰਮਲ ਲਈ ਤਾਂ ਲੱਗ ਗਏ। ਇਹ ਤੋਂ ਬਿਨਾਂ ਸੰਗਤਪੁਰੇ ਵਾਲੀ ਹਜ਼ਾਰਾਂ ਏਕੜ ਜ਼ਮੀਨ ਲੋਕਾਂ ਨੇ ਇੰਨੀਆਂ ਲਾਠੀਆਂ ਖਾਧੀਆਂ, ਡਾਂਗਾਂ ਖਾਧੀਆਂ, ਧੱਕੇ ਨਾਲ ਤੁਸੀਂ ਲੈ ਕੇ ਵਿਹਲੀ ਪਈ ਹੈ, ਬੰਜਰ ਪਈ ਹੈ। ਤੁਸੀਂ ਗਿੱਦੜਬਾਹੇ ਥਰਮਲ ਲਾਉਣ ਦਾ ਸਾਰਾ ਪਲਾਂਟ ਉਸੇ ਲਈ ਜ਼ਮੀਨ ਐਕਵਾਇਰ ਕਰਨ ਦਾ ਪ੍ਰੋਸੈਸ ਸ਼ੁਰੂ ਕੀਤਾ। ਤੁਸੀਂ ਫਲੌਰ ਨੇੜੇ ਇੱਕ ਹੋਰ ਫਰਮ ਲਾਉਣ ਦਾ ਪ੍ਰੋਸੈਸ ਸ਼ੁਰੂ ਕੀਤਾ। ਤਾਂ ਦਿਮਾਗ 'ਚ ਕੋਈ ਗੱਲ ਨਹੀਂ ਕਦੇ ਆਈ ਵੀ ਇੰਨੇ ਕਿੱਥੋਂ ਲੱਗਣਗੇ, ਇਹਦੇ ਲਈ ਕੋਲਾ ਕਿੱਥੋਂ ਆਊਗਾ, ਇਹਦੇ ਲਈ ਬਾਕੀ ਚੀਜ਼ਾਂ ਕਿੱਥੋਂ ਆਉਣਗੀਆਂ। ਆਹ ਥਰਮਲਾਂ ਦਾ ਵੀ ਜਿਹੜਾ ਪ੍ਰੋਬਲਮ ਆਈ ਹੈ, ਇਹ ਥਰਮਲ ਐਕਚੁਅਲੀ ਥਰਮਲ ਲਾਉਣ ਦੇ ਮਾਮਲੇ ਦੇ ਵਿੱਚ ਹੀ ਜਿਹੜੀ ਨੈਸ਼ਨਲ ਇਲੈਕਟ੍ਰਿਸਿਟੀ ਅਥਾਰਟੀ ਹੈ ਉਹਦਾ ਵੀ ਇੱਕ ਸਰਵੇ ਹੈ। ਉਹ ਕਹਿੰਦੇ ਪੰਜਾਬ ਵਰਗੇ ਸੂਬੇ ਨੂੰ ਐਵੇਂ ਥਰਮਲਾਂ ਦੀ ਲੋੜ ਨਹੀਂ ਹੈ, ਕਿਉਂਕਿ ਸਾਡੀ ਡਿਮਾਂਡ ਜਿਹੜੀ ਹੈ ਉਹ ਨਾਰਮਲੀ 3 ਮਹੀਨੇ ਜਾਂ ਵੱਧ ਤੋਂ ਵੱਧ 4 ਮਹੀਨੇ ਐਕਸੈਸ ਹੁੰਦੀ ਹੈ, ਵਾਧੂ ਹੁੰਦੀ ਹੈ। ਜਿਹੜਾ ਪੂਰਾ ਬਾਕੀ 9 ਮਹੀਨੇ ਦਾ ਪੀਰੀਅਡ, 8-9 ਮਹੀਨਿਆਂ ਦਾ ਪੀਰੀਅਡ ਆ, ਉਹ 'ਚ ਤਾਂ ਸਾਨੂੰ 5-6 ਹਜ਼ਾਰ ਮੈਗਾਵਾਟ ਹੀ ਚਾਹੀਦੀ ਹੈ, ਉਹ ਸਾਡੇ ਕੋਲ ਆਪਣੀ ਹੈ। ਇਦੋਂ ਪਹਿਲਾਂ ਬਿਜਲੀ ਬੋਰਡ ਇਹ ਕਰਦਾ ਰਿਹਾ ਕਿ ਜਿਹੜੀ ਸਰਦੀਆਂ ਦੇ ਵਿੱਚ ਸਾਡੀ ਲੋਡ ਘੱਟ ਸੀ, ਅਸੀਂ ਦੂਜੇ ਸੂਬਿਆਂ ਨੂੰ ਦੇ ਦਿੰਦੇ ਸੀ, ਬੈਂਕਿੰਗ ਕਰ ਦਿੰਦੇ ਸੀ, ਉਹ ਦੂਜੇ ਸੂਬਿਆਂ ਤੋਂ ਫਿਰ ਇਸ ਵੇਲੇ ਲੈ ਲੈਂਦੇ ਸੀ। ਪਿਛਲੇ ਸਾਲ ਇਹਨਾਂ ਨੇ ਇਹ ਵੀ ਨਹੀਂ ਕੀਤੀ, ਮਤਲਬ ਬੈਂਕਿੰਗ ਵੀ ਨਹੀਂ ਕੀਤੀ। ਪਹਿਲੀ ਵਾਰ ਹੋਇਆ ਕਿ ਬੈਂਕਿੰਗ ਵੀ ਨਹੀਂ ਕੀਤੀ ਕਿ ਉਧਰੋਂ ਬਿਨਾਂ ਪੈਸੇ ਚਲੋ ਆਪਣੀ ਦਿੱਤੀ ਹੋਈ ਉਧਾਰੀ ਚੀਜ਼ ਵਾਪਸ ਮਿਲ ਜੇ। ਤੇ ਉਹ ਕਰਨ ਦੀ ਲੋੜ ਸੀ, ਤੇ ਸਾਨੂੰ ਇਹੋ ਜਿਹੇ ਐਗਰੀਮੈਂਟ ਕਰਨ ਦੀ ਲੋੜ ਸੀ ਜਿਹੜੇ ਕਿਸੇ ਵੀ ਹੋਰ ਥਰਮਲ ਨਾਲ ਵੀ ਹੋ ਸਕਦੇ ਸੀ, ਕਿਤੇ ਬਾਹਰ ਲਾ ਕੇ ਵੀ ਹੋ ਸਕਦੇ ਵੀ ਆਹ 4 ਮਹੀਨਿਆਂ ਲਈ ਸਾਨੂੰ ਇਸ ਕਾਸਟ ਤੇ ਬਿਜਲੀ ਚਾਹੀਦੀ ਹੈ। ਔਰ ਨਾਰਮਲੀ ਅੱਜ ਕੱਲ੍ਹ ਨੈਸ਼ਨਲ ਗ੍ਰਿਡ ਤੋਂ
ਇਦੋਂ ਸਸਤੀ ਬਿਜਲੀ ਆਲਰੇਡੀ ਅਵੇਲੇਬਲ ਹੈ। ਜੇਕਰ ਤੁਸੀਂ ਖਰੀਦ ਕੇ ਹੀ ਲੈਣਾ ਚਾਹੁੰਦੇ ਹੋ, ਤੁਹਾਡੇ ਕੋਲ ਇੱਕ ਸਿਸਟਮ ਚਾਹੀਦਾ ਸੀ। ਅਮੀਰ ਸਿੰਘ ਜੀ, ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਪਹਿਲਾਂ ਤਾਂ ਕੋਈ ਪਲੈਨਿੰਗ ਇਸ ਗੱਲ ਦੀ ਨਹੀਂ, ਪਹਿਲਾਂ ਤਾਂ ਜਿਹੜਾ ਹਰੀ ਕ੍ਰਾਂਤੀ ਦੇ ਰਾਹੀਂ ਸਾਡੇ ਤੇ ਉਹ ਭਾਰ ਪਾਇਆ ਗਿਆ ਕਿ ਅੰਨ ਪੂਰਾ ਕਰੋ ਤੇ ਉਹਦੇ ਲਈ ਅਸੀਂ ਫਿਰ ਬਿਜਲੀ ਸਾਡੀ ਉਹਦੇ ਤੇ ਹੀ ਵੱਧ ਲੱਗਦੀ ਆ। ਉਸ ਤੋਂ ਬਾਅਦ ਹੁਣ ਜਿਹੜਾ ਇੱਕ ਨਵੀਂ ਪਾਲਿਸੀ ਲਈ ਥਰਮਲ ਲਾਉਣ ਦੀ, ਤਾਂ ਹੁਣ ਬੜਾ ਰੌਲਾ ਪਿਆ ਹੋਇਆ ਕਿ ਜਿਹੜੇ ਥਰਮਲ ਲਾਏ ਗਏ ਨੇ, ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਇਹਨਾਂ ਦੇ ਸਮਝੌਤੇ ਰੱਦ ਕਰਾਂਗੇ, ਹਜੇ ਤੱਕ ਉਹ ਰੱਦ ਨਹੀਂ ਹੋਏ। ਹੁਣ ਆਮ ਆਦਮੀ ਪਾਰਟੀ ਇਸ ਮਸਲੇ ਨੂੰ ਚੁੱਕ ਰਹੀ ਆ ਕਿ ਰੱਦ ਨਹੀਂ ਹੋਏ, ਇਹ ਸਮਝੌਤੇ ਗਲਤ ਨੇ। ਕੀਤੇ ਤਾਂ ਬਾਦਲਾਂ ਨੇ ਹੈਗੇ ਆ, ਤਿੰਨੇ ਪਾਰਟੀਆਂ ਦੀ ਜੇ ਆਪਾਂ ਸਥਿਤੀ ਦੇਖੀਏ ਤਾਂ ਇਸ ਬਾਰੇ ਵੱਡਾ ਮੁੱਦਾ ਬਣਨ ਜਾ ਰਿਹਾ, ਇਲੈਕਸ਼ਨਾਂ 'ਚ ਵੀ ਲੱਗ ਰਿਹਾ। ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਸਮਝੌਤੇ ਹੋਏ ਨੇ, ਇਹ ਪੰਜਾਬ ਦੀਆਂ ਜੜ੍ਹਾਂ 'ਚ ਬਹਿ ਗਏ ਆ, ਪੰਜਾਬ ਦੇ ਰੈਵਨਿਊ ਦੀਆਂ ਜੜ੍ਹਾਂ 'ਚ ਬਹਿ ਗਏ ਆ, ਤੇ ਇਹ ਕਿੰਨਾ ਕੁ ਵੱਡਾ ਨੁਕਸਾਨ ਪੰਜਾਬ ਨੂੰ ਕਰ ਸਕਦੇ ਆ, ਤੇ ਕੈਪਟਨ ਸਰਕਾਰ ਕਿਉਂ ਇਹ ਸਮਝੌਤਿਆਂ ਨੂੰ ਰੱਦ ਨਹੀਂ ਕਰ ਰਹੀ? ਨਹੀਂ, ਇਹ ਨੁਕਸਾਨ ਤਾਂ ਦੇਖੋ ਕਰ ਹੀ ਰਹੇ ਨੇ। ਉਹਨੇ ਇੱਕ ਤੁਹਾਡੀ ਚੰਗੀ ਚੱਲਦੀ ਜਿਹੜੀ ਦੁਨੀਆ ਦੇਸ਼ ਦੇ ਵਿੱਚ ਸਭ ਤੋਂ ਇੰਪੋਰਟੈਂਟ ਬਿਜਲੀ ਬੋਰਡ ਚੋਂ ਗਿਣਿਆ ਜਾਂਦਾ ਸੀ, ਜਿਹੜਾ ਪਾਵਰ ਸਰਪਲਸ ਸੀ। ਪਹਿਲਾਂ ਤਾਂ ਉਹ ਵਿਗਾੜਿਆ ਬਾਦਲ 1997 ਚ ਆਏ, ਜਦੋਂ ਫ੍ਰੀ ਬਿਜਲੀ ਬਿਨਾਂ ਕਿਸੇ ਉਹਦੇ ਤੋਂ ਦਿੱਤੀ, ਉਹਨੂੰ ਸਬਸਿਡੀ ਦੇ ਪੈਸੇ ਦਿੱਤੇ ਨਹੀਂ, ਬੋਝ ਉਹ 'ਤੇ ਪਾਤਾ। ਉਦੋਂ ਬਾਅਦ ਫਿਰ ਪਾਵਰਕਾਮ ਇਹਦੇ ਪ੍ਰਾਈਵੇਟਾਈਜੇਸ਼ਨ ਦੀ ਇੱਕ ਪਾਲਿਸੀ ਤੁਸੀਂ ਲੈ ਆਂਦੀ, ਤੇ ਫਿਰ ਵੀ ਤੁਸੀਂ ਉਹਨਾਂ ਬੰਦਿਆਂ ਨਾਲ ਗੱਲ ਨਹੀਂ ਕੀਤੀ ਜਿਹੜੇ ਬੰਦੇ ਐਕਸਪਰਟ ਨੇ। ਸਾਡੇ ਪੰਜਾਬ ਦੇ ਬੰਦੇ ਜੁੜੇ ਨੇ, ਪੰਜਾਬ ਦੇ ਕਿੰਨੇ ਇੰਜੀਨੀਅਰ ਨੇ, ਉਹ ਕਹਿੰਦੇ ਰਹੇ ਵੀ ਜੇ ਤੁਸੀਂ ਲਿਆਉਣਾ ਵੀ ਹੈ, ਜੇ ਥਰਮਲ ਵੀ ਲਾਉਣੇ ਨੇ, ਇੱਕ ਪ੍ਰਾਈਵੇਟ ਖੇਤਰ 'ਚ ਲਾ ਲਓ, ਇੱਕ ਸਾਡੇ ਪਬਲਿਕ ਖੇਤਰ 'ਚ ਰਹਿਣ ਦਿਓ, ਤਾਂ ਕਿ ਇੱਕ ਬੈਲੈਂਸ ਬਣਿਆ ਰਹੇ। ਇਹ ਨਾ ਹੋ ਜੇ ਕਿ ਸਾਨੂੰ ਕੋਈ ਹਾਈ ਚੈੱਕ ਕਰਕੇ ਲੈ, ਮੋਨੋਪਲੀ ਨਾ ਹੋ ਜੇ। ਮੋਨੋਪਲੀ ਨਾ, ਉਹ ਮੰਨੀ ਨਹੀਂ ਗਈ ਮਤਲਬ ਉਹਨਾਂ ਦੀ। ਬਲਕਿ ਇੱਕ ਲੀਡਰ ਜਿਹੜਾ ਉਸ ਸਮੇਂ ਦਾ ਸੀ, ਉਹ ਤਾਂ ਉਹਨਾਂ ਕੋਲ ਪੰਜਾਬ ਦੇ ਬਹੁਤ ਟੌਪ ਮੋਸਟ ਬੰਦੇ ਗਏ, ਜਿਨ੍ਹਾਂ ਨੇ ਪਹਿਲਾਂ ਥਰਮਲ ਪਲਾਨ ਵੀ ਕੀਤੇ ਨੇ, ਲਾਏ ਵੀ ਨੇ, ਜਿਨ੍ਹਾਂ ਦਾ ਦੇਸ਼ ਵਿਦੇਸ਼ 'ਚ ਨਾਂ ਹੈ ਮਤਲਬ ਪਾਵਰਫੁਲ, ਤੇ ਘਰੋਂ ਉਹਨਾਂ ਨੂੰ ਇਹ ਕਹਿ ਕੇ ਮੋੜਤਾ ਵੀ ਤੁਸੀਂ ਤਨਖਾਹਾਂ ਵਧਾਉਣੀਆਂ ਨੇ ਤਾਂ ਦੱਸੋ, ਪਾਲਿਸੀ 'ਚ ਤੁਸੀਂ ਦਖਲ ਨਹੀਂ ਦੇਣਾ। ਇਹ ਹੱਦ ਤੱਕ ਇਨਸਲਟ ਕੀਤੀ। ਮਤਲਬ ਐਕਸਪਰਟਾਈਜ਼ ਦੀ ਅਸੀਂ ਇਹ ਇੱਜ਼ਤ ਕਰਦੇ ਹਾਂ, ਜਿਹੜੇ ਮੁਹਾਰਤ ਦੀ ਜਿਹੜੀ ਵੀ ਉਸ ਲੈਵਲ ਦੇ ਉੱਤੇ ਆ। ਔਰ ਉਹਨਾਂ 'ਚੋਂ ਇੱਕ ਅਫਸਰ ਨੇ ਮੈਨੂੰ ਦੱਸਿਆ ਵੀ ਸਾਡੇ ਨਾਲ ਤਾਂ ਬਣੀ ਯਾਰ ਵੀ ਕੋਈ ਸੁਣਵਾਈ ਨਹੀਂ ਹੈ ਕਿਤੇ ਵੀ। ਉਦੋਂ ਬਾਅਦ ਦੀ ਅਗਲੀ ਗੱਲ ਇਹ ਹੈ ਕਿ ਫਿਰ ਤੁਸੀਂ ਉਹ ਜਿਹੜੇ ਪਲਾਨ ਕੀਤੇ ਸਮਝੌਤੇ, ਪਹਿਲਾਂ ਇਹੀ ਤਲਵੰਡੀ ਵਾਲਾ ਵੈਸੇ ਨਾਭੇ ਲੱਗਦਾ ਸੀ, ਉਦੋਂ ਕਿਸਾਨਾਂ ਨੇ ਵਿਰੋਧ ਕੀਤਾ ਤੇ ਇਹਦਾ ਨਾਮ ਵੀ ਨਾਭਾ ਪਾਵਰ ਕੰਪਨੀ ਉਹ ਇੱਥੇ ਲਿਆ ਕੇ, ਕਿਉਂਕਿ ਬਹੁਤੀ ਨਿਆਲ ਪਿੰਡ ਦੀ ਪੰਚਾਇਤ ਜ਼ਮੀਨ ਸੀ ਤੇ ਬਾਕੀ ਹੋਰ ਜ਼ਮੀਨਾਂ ਐਕਵਾਇਰ ਕਰਕੇ। ਉਹਦੇ 'ਚ ਜਿਹੜਾ ਤੁਸੀਂ ਪਹਿਲਾਂ ਐਗਰੀਮੈਂਟ ਕੀਤਾ, ਇੱਕੋ ਪਾਰਟੀ ਆਈ ਸੀ ਬੋਲੀ ਤੇ ਜਿਹੜੀ ਯੋਗ ਸੀ, ਉਹ ਰੈਗੂਲੇਟਰੀ ਕਮਿਸ਼ਨ ਨੇ ਦਖਲ ਦੇ ਕੇ ਕਿਹਾ ਵੀ ਨਹੀਂ, ਇਹ ਠੀਕ ਨਹੀਂ ਹੈ, ਬਿੱਡ ਜਿਹੜੀ ਮਲਟੀਪਲ ਬਿੱਡ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਕਿਸੇ ਨੂੰ ਮੁਕਾਬਲੇ 'ਚ ਤਾਂ ਹੋਵੇ ਨਾ, ਤੁਸੀਂ ਇਹ ਰੇਟ ਜ਼ਿਆਦਾ ਦੇ ਰਹੇ ਹੋ। ਕੈਬਨਿਟ ਨੇ ਉਹਨੂੰ ਵੀ ਇੱਕ ਟਾਈਪ ਦਾ ਅਪਰੂਵ ਕਰਨ ਦੀ ਕੋਸ਼ਿਸ਼ ਕਰ ਲਈ ਸੀ, 3 ਆਪਸ਼ਨਾਂ ਦਿੱਤੀਆਂ, 3 ਆਪਸ਼ਨਾਂ 'ਚੋਂ ਫਿਰ ਦੁਬਾਰਾ ਬਿੱਡ ਲਿਆਂਦੀ, ਤੇ ਦੁਬਾਰਾ ਬਿੱਡ ਦੇ ਵਿੱਚ ਤੁਸੀਂ ਇਹਨੂੰ ਦੇ ਦਿੱਤੀ ਇੱਕ ਕੰਪਨੀ ਨੂੰ, ਤੇ ਇਸੇ ਤਰ੍ਹਾਂ ਤੁਸੀਂ ਉੱਥੇ ਵਾਲੀ ਦੇਤੀ। ਇੱਕ ਤਾਂ ਇਹ ਕਿਹਾ ਜਾ ਰਿਹਾ ਕਿ ਪਹਿਲੀ ਗੱਲ ਸਾਡੇ ਲਈ ਇਹ ਸ਼ੂਟੇਬਲ ਇਸ ਕਰਕੇ ਨਹੀਂ ਸੀ ਕਿ ਸਾਨੂੰ 4 ਮਹੀਨੇ ਬਹੁਤੀ ਬਿਜਲੀ ਚਾਹੀਦੀ ਸੀ, ਬਾਕੀ ਮਹੀਨਿਆਂ 'ਚ ਚਾਹੀਦੀ ਉਹ ਨਹੀਂ ਸੀ, ਅਸੀਂ ਕਿਉਂ ਲਾਏ। ਦੂਜੀ ਗੱਲ ਵਾਤਾਵਰਨ ਪੱਖੋਂ ਸਾਡੇ ਠੀਕ ਨਹੀਂ ਸੀ। ਤੀਜੀ ਗੱਲ ਇਸ ਕਰਕੇ ਨਹੀਂ ਸੀ ਕਿ ਜਿਹੜਾ ਉਹਦੇ 'ਚ ਐਗਰੀਮੈਂਟ ਫਿਰ ਕੀਤੇ ਗਏ ਕਲੌਜੇਜ ਤੇ, ਉਹ ਸਭ ਤੋਂ ਖਤਰਨਾਕ ਨੇ। ਉਹਦੇ 'ਚ ਇਹ ਕੀਤਾ ਗਿਆ ਕਿ ਤੁਹਾਡੇ ਫਿਕਸਡ ਚਾਰਜਿਜ ਕਿੰਨੇ ਹੋਣਗੇ, ਤੇ ਉਹ ਫਿਕਸਡ ਚਾਰਜ ਹੀ ਇੰਨੇ ਨੇ, ਚਾਹੇ ਅਸੀਂ ਬਿਜਲੀ ਲਈਏ ਨਾ ਲਈਏ, ਉਹ ਮਤਲਬ ਉਹਨੂੰ ਚਲਾਉਣ ਨਾ ਚਲਾਉਣ, ਉਹ ਤੁਹਾਨੂੰ ਦੇਣੇ ਨੇ। ਉਹ ਤੁਸੀਂ ਦੇਣੇ ਨੇ ਤਾਂ ਲਗਭਗ ਇਹ ਕਿਹਾ ਜਾ ਰਿਹਾ ਕਿ 25,000 ਕਰੋੜ ਰੁਪਏ 'ਚ ਪੈ ਚੁੱਕੇ ਨੇ ਉਹ ਸਾਨੂੰ, ਮਤਲਬ ਇਸ ਹਾਲਤ ਤੱਕ ਹੁਣ ਤੱਕ ਹੀ ਆਉਂਦੇ ਜਾਂਦੇ। ਹੁਣ ਉਹ ਇੱਕ ਵੇਚਣਾ ਵੀ ਚਾਹੁੰਦੇ ਨੇ, ਲੈ ਲਓ। ਇਸੇ ਲਈ ਇੱਕ ਗਰੁੱਪ ਨੇ ਇੰਜੀਨੀਅਰਾਂ ਦੇ ਨੇ ਇਹ ਕਿਹਾ ਕਿ ਐਂ ਨਾ ਲੈ ਲਓ ਤਾਂ ਪੈਸੇ ਤਾਂ ਕਮਾ ਗਏ ਟੋਟਲ, ਜੋ ਫ੍ਰੀ 'ਚ ਦਿੰਦਾ ਜਾਂ ਸਸਤਾ ਦਿੰਦਾ ਤਾਂ ਲਓ, ਨਹੀਂ ਤਾਂ ਲੈਣ ਦੀ ਲੋੜ ਨਹੀਂ ਹੈ, ਜੇ ਉਨੇ ਹੀ ਪੈਸੇ ਉਹਨੂੰ ਦੁਬਾਰਾ ਦੇ ਦਿਓ ਜਿੰਨੇ ਲੱਗੇ ਨੇ। ਇਸ ਕਰਕੇ ਉਹਦੇ 'ਚ ਇੱਕ ਤਾਂ ਇਹ ਗੱਲ ਹੋਈ ਹੈ। ਦੂਜੀ ਗੱਲ, ਉਹਨਾਂ ਤੋਂ ਜਿਹੜੀ ਬਿਜਲੀ ਵੀ ਲੈ ਰਹੇ ਹਾਂ ਅਸੀਂ, ਉਹ ਮਹਿੰਗੀ ਲੈ ਰਹੇ ਹਾਂ। 2 ਰੁਪਏ 99 ਪੈਸੇ, 2 ਰੁਪਏ 80 ਪੈਸੇ ਅਸੀਂ ਯੂਨਿਟ ਕਹਿ ਰਹੇ ਹਾਂ, ਕਿਸੇ ਤੋਂ 5 ਰੁਪਏ 'ਚ ਪਈ ਹੈ ਸਾਨੂੰ, ਕਿਸੇ ਤੋਂ ਕਿੰਨੇ ਰੁਪਏ 'ਚ ਲੈ ਰਹੇ ਹਾਂ ਹੁਣ। ਤੇ ਉਹ ਜਿਹੜਾ ਗੋਇੰਦਵਾਲ ਸਾਹਿਬ ਰਹਿ ਉਹ 'ਚੋਂ 9 ਰੁਪਏ 54 ਪੈਸੇ ਯੂਨਿਟ ਲੈ ਰਹੇ ਹਾਂ ਮਤਲਬ ਬਿਜਲੀ। ਤੇ ਉਹਦੇ ਨਾਲ ਮਹਿੰਗਾਈ ਵੀ ਹੁੰਦੀ ਹੈ ਜਦੋਂ ਤੁਸੀਂ ਉਸ ਵੱਡੇ ਪੱਧਰ ਤੇ ਇਦੋਂ ਵੀ ਇੱਕ ਖਤਰਨਾਕ ਗੱਲ ਇਹ ਹੋ ਗਈ ਕਿ ਜਿਹੜੇ ਐਗਰੀਮੈਂਟ ਦੇ ਵਿੱਚ ਇਹ ਕੀਤਾ ਗਿਆ ਸੀ, ਕੋਲੇ ਦਾ ਹਿਸਾਬ ਕਿਤਾਬ ਨਹੀਂ ਰੱਖਿਆ। ਇੱਕ ਕੋਲ ਮਾਈਨ ਸੀ ਪੰਜਾਬ ਦੇ ਕੋਲ ਜਿਹੜੀ ਉੱਥੇ ਲਈ ਹੋਈ ਮਤਲਬ ਝਾਰਖੰਡ ਦੇ ਵਿੱਚ, ਤੇ ਉਹਦੇ ਤੋਂ ਜਿੰਨਾ ਕੋਲਾ ਮਿਲਣਾ ਸੀ ਅਗਲੇ 30-40 ਸਾਲਾਂ 'ਚ ਉਹ ਵੱਧ ਤੋਂ ਵੱਧ 2000 ਮੈਗਾਵਾਟ ਜੋਗਾ ਸੀ। 1000 ਮੈਗਾਵਾਟ ਤਾਂ ਲਹਿਰਾ ਮੁਹੱਬਤ ਖਰਚ ਹੋ ਰਿਹਾ ਸੀ ਬਾਕੀ ਲਈ। ਹੁਣ ਉਹ ਬਾਕੀ ਦੋ ਲਈ ਕੋਲਾ ਹੀ ਨਹੀਂ ਸੀ, ਕੋਲੇ ਦੀ ਪਹਿਲਾਂ ਕੋਈ ਕਮਿਟਮੈਂਟ ਹੀ ਨਹੀਂ ਸੀ, ਤਾਂ ਇਹਨਾਂ ਨੇ ਫਟਾਫਟ ਕਰਤਾ ਜਿੱਥੋਂ ਮਰਜ਼ੀ ਲਿਆਵਾਂਗੇ। ਉਹ ਕੋਲੇ 'ਚ ਇੱਕ ਵਾਰ ਤਾਂ ਉਹਨਾਂ ਨੇ ਐਗਰੀਮੈਂਟ ਕਰਤਾ ਕਿ ਤੁਹਾਡੀ ਜ਼ਿੰਮੇਵਾਰੀ ਹੈ ਢੁਲਾਈ ਦੀ, ਜਿਵੇਂ ਦੁਨੀਆ 'ਚ ਕਿਤੇ ਮੈਂ ਤਾਂ ਉਹ ਇੰਜੀਨੀਅਰ ਇਹ ਕਹਿ ਰਹੇ ਨੇ ਵੀ ਦੇਸ਼ 'ਚ ਕਿਤੇ ਐਗਰੀਮੈਂਟ ਇਹੋ ਜਿਹਾ ਨਹੀਂ ਜਿੱਥੇ ਕੋਲਾ ਦੀ ਢੁਲਾਈ ਤੇ ਉਹਦੀ ਧੁਲਾਈ ਉਹਨੂੰ ਸਾਫ਼ ਕਰਕੇ ਦੇਣਾ ਇਹ ਪਾਵਰਕਾਮ ਜਾਂ ਬਿਜਲੀ ਬੋਰਡ ਦੀ ਜ਼ਿੰਮੇਵਾਰੀ ਹੋਵੇ, ਉਸ ਕੰਪਨੀ ਦੀ ਜ਼ਿੰਮੇਵਾਰੀ ਹੁੰਦੀ ਹੈ ਹਮੇਸ਼ਾ। ਸਾਡੇ ਵਾਲੇ ਐਗਰੀਮੈਂਟ ਦੇ ਵਿੱਚ ਇਹ ਉਲਟ ਹੋ ਗਿਆ, ਤੇ ਇਸੇ ਕਰਕੇ ਉਹ ਸੁਪਰੀਮ ਕੋਰਟ ਚਲੇ ਗਏ
ਸੁਪਰੀਮ ਕੋਰਟ ਨੇ ਜਾ ਕੇ ਸਾਡੇ ਤੇ ਡਿਮਾਂਡ ਚ ਪਾਤਾ ਕਿ ਜੀ ਇੰਨੇ ਪੈਸੇ ਦਿਓ। ਉਹਨਾਂ ਦਾ ਕਹਿਣਾ ਵੀ ਅਜੇ 3 ਕੇਸ ਹੋਰ ਚੱਲ ਰਹੇ ਨੇ ਉਹੇ ਜੀ, ਵੀ ਕਿੰਨੇ ਪੈਸੇ, ਔਰ ਉਹ ਦਿਓ ਵੀ ਤੇ ਐਕਸਪੋਰਟ ਵਾਲਾ ਕੋਲਾ ਦਿਓਗੇ ਤੁਸੀਂ, ਉਹਦੀ ਕੁਆਲਿਟੀ ਉਹ ਦਿਓਗੇ, ਉਹਦਾ ਧੂੜ ਦਾ ਖਰਚਾ ਤੁਸੀਂ ਦਿਓਗੇ, ਸਾਰਾ ਕੁਝ ਤੁਸੀਂ ਦਿਓਗੇ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਿਲਕੁਲ ਹੀ ਮਾਰ ਦੇਗਾ, ਭੱਠਾ ਬਿਠਾ ਦੇਗਾ। 30 ਤੋਂ 40 ਹਜ਼ਾਰ ਕਰੋੜ ਰੁਪਇਆ ਸਾਡੇ ਗਲ ਪੈ ਜਾਊਗਾ ਇਹਨਾਂ ਦਾ ਹੀ। ਮਤਲਬ ਪਹਿਲੀ ਪੰਜਾਬ ਦੀ ਆਰਥਿਕਤਾ ਇੰਨੀ ਡਾਵਾਂਡੋਲ ਆ ਕਿ ਕੋਈ ਸਿਰਫ ਕਰਜ਼ੇ ਤੇ ਹੀ ਪੰਜਾਬ ਚੱਲ ਰਿਹਾ, ਤੇ ਉਹਦੇ 'ਚ ਐਡਾ ਵੱਡਾ ਇਹ ਖਰਚਾ ਜਿਹੜਾ ਆ ਇੰਨੇ ਗਲਤ ਸਮਝੌਤੇ ਕਰ ਲੇਗੇ। ਹਮੀਰ ਸਿੰਘ ਜੀ, ਜਿਹੜਾ ਹੁਣ ਅਗਲਾ ਸਵਾਲ ਇਹ ਖੜਾ ਹੁੰਦਾ ਕਿ ਬਾਦਲਾਂ ਨੇ ਸਮਝੌਤੇ ਕਰ ਲਏ, ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਇਸ ਗੱਲ ਦੀ ਉਹਨਾਂ ਨੂੰ ਸਜ਼ਾ ਵੀ ਮਿਲੀ। ਲੋਕਾਂ ਨੇ ਪਿਛਲੀਆਂ ਚੋਣਾਂ 'ਚ ਜੋ ਹਾਲ ਕੀਤਾ ਉਸ ਪਾਰਟੀ ਦਾ, ਪਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਵਾਅਦੇ ਕਰਕੇ ਆਏ ਸੀ, ਉਹਨਾਂ 'ਚ ਇੱਕ ਵੱਡਾ ਵਾਅਦਾ ਸੀ ਕਿ ਮੈਂ ਇਹਨਾਂ ਸਮਝੌਤਿਆਂ ਨੂੰ ਰੱਦ ਕਰਕੇ ਨਵੇਂ ਸਮਝੌਤੇ ਕੀਤੇ ਜਾਣਗੇ, ਜਾਂ ਇਹ ਸਾਰਾ ਜਿਹੜਾ ਖਰਚਾ ਇਹਨੂੰ ਘਟਾਇਆ ਜਾਊਗਾ। ਕੋਈ ਸਮਝੌਤਾ ਨਹੀਂ ਰੱਦ ਕੀਤਾ ਗਿਆ, ਕੋਈ ਉਹਦੇ ਤੇ ਪਹਿਲ ਕਦਮੀ ਨਹੀਂ। ਨਵੀਆਂ ਚੋਣਾਂ ਫੇਰ ਮੁੜ ਕੇ ਆ ਗਈਆਂ। ਕਿਉਂ ਇਸ ਤਰ੍ਹਾਂ? ਕਿਉਂ ਨਹੀਂ ਕੈਪਟਨ ਅਮਰਿੰਦਰ ਸਿੰਘ ਇਹ ਕਦਮ ਚੁੱਕ ਸਕਦੇ? ਨਹੀਂ, ਚੁੱਕਿਆ ਨਹੀਂ ਜਾ ਸਕਦਾ ਕਿਸੇ ਤੋਂ। ਜਿਹੜੀਆਂ ਇਹ ਗੌਰਮੈਂਟਾਂ ਆਉਣਗੀਆਂ ਨਹੀਂ ਚੁੱਕਿਆ ਜਾਣਾ। ਉਹਦਾ ਰੀਜਨ ਨੇ, ਉਹਦਾ ਰੀਜਨ ਇਹ ਨੇ ਕਿ ਤਾਂ ਪਾਲਿਸੀ ਲੈਵਲ ਤੇ ਤੁਹਾਡਾ ਕੋਈ ਡਿਫਰੈਂਸ ਨਹੀਂ ਹੈ। ਦੂਜਾ, ਸਪੈਸੀਫਿਕਲੀ ਇਹਨਾਂ ਸਮਝੌਤਿਆਂ ਦੇ ਵਿੱਚ ਹੀ ਜਿਹੜੇ ਫਾਈਨਾਂਸ ਮਿਨਿਸਟਰ ਵੇਲੇ ਸਮਝੌਤਾ ਹੋਇਆ ਉਹ ਅਕਾਲੀਆਂ ਦਾ ਫਾਈਨਾਂਸ ਮਿਨਿਸਟਰ ਸੀ, ਅੱਜ ਅਮਰਿੰਦਰ ਸਿੰਘ ਦਾ ਵੀ ਉਹੀ ਹੈ, ਸੇਮ ਆਦਮੀ ਹੈ। ਤੇ ਜਿਹੜਾ ਬੰਦਾ ਉਦੋਂ ਪਾਵਰ ਸੈਕਟਰੀ ਸੀ ਉਹ ਵੀ ਅੱਜ ਸਭ ਤੋਂ ਪਾਵਰਫੁਲ ਬੰਦਾ ਅਮਰਿੰਦਰ ਸਰਕਾਰ 'ਚ ਉਵੇਂ ਹੀ ਹੈ। ਜਿਹੜਾ ਬੰਦਾ ਉਦੋਂ ਬਿਜਲੀ ਬੋਰਡ ਦੇ ਵਿੱਚ ਫਾਈਨਾਂਸ ਦੇ ਵਿੱਚ ਫਾਈਨਾਂਸ ਮੈਂਬਰ ਸੀ ਉਹ ਵੀ ਅੱਜ ਉਸੇ ਤਰ੍ਹਾਂ ਬਿਜਲੀ ਬੋਰਡ ਦੇ ਨਾਲ ਹੀ ਸੰਬੰਧਿਤ ਹੈ, ਬਿਜਲੀ ਪਾਵਰਕਾਮ ਦੇ ਨਾਲ। ਕਿਉਂਕਿ ਹੈਲਮ ਆਫ ਦੀ ਅਫੇਅਰ ਜਿਹੜੇ ਬੰਦੇ ਆਪਦੇ ਪੈਰ ਕੁਹਾੜਾ ਤਾਂ ਮਾਰਨਗੇ ਨਹੀਂ ਨਾ ਬੰਦੇ, ਜੇ ਉਹਦੇ 'ਚ ਆਉਂਦੇ ਜਾਊਗਾ ਤਾਂ ਉਹਨਾਂ ਵਾਲੇ ਤੁਸੀਂ ਕੀ ਕਰਦੇ ਸੀ ਜਦੋਂ ਵੀ ਤੁਸੀਂ ਇਹ ਕਰਦੇ ਹੋ। ਇੱਕ ਤਾਂ ਪਾਵਰ ਸਟਰਕਚਰ ਸਾਡਾ ਇਹੋ ਜਿਹਾ ਹੋ ਗਿਆ, ਸਰਕਾਰ ਕਿਜੇ ਦੀ ਵੀ ਬਣ ਜਾਈ, ਆਪ ਦੀ ਵੀ ਬਣ ਜਾਏ। ਉਹ ਵੀ ਹੁਣ ਕਾਂਗਰਸੀ ਅਕਾਲੀਆਂ ਨੂੰ ਹੀ ਲਿਆ ਰਹੇ ਨੇ ਨਾ ਵਿੱਚ ਫਟਾਫਟ। ਬੰਦੇ ਉਹੀ ਰਹਿਣਗੇ ਜਿਹੜੇ ਵੱਡੇ ਪੱਧਰ ਤੇ ਬੈਠਣਗੇ, ਬੰਦੇ ਜਿਹੜੇ ਫੈਸਲਾ ਕਰਦੇ ਨੇ। ਇੱਕ ਤਾਂ ਬੰਦੇ ਹੀ ਉਹ ਸੇਮ ਨੇ, ਦੂਜੀ ਗੱਲ ਤੁਹਾਡੀ ਪਹੁੰਚ ਦੀ, ਤੁਹਾਡੀ ਅਪਰੋਚ ਦੀ ਕੋਈ ਫਰਕ ਨਹੀਂ ਹੈ। ਔਰ ਤੀਜਾ ਇਹ ਹੈ ਕਿ ਇਸੇ ਕਰਕੇ ਤੁਸੀਂ ਜਿਹੜੇ ਬੰਦੇ ਤੁਹਾਡੇ ਤੋਂ ਵੱਖਰੇ ਲਾਈਨ ਲੈਂਦੇ ਨੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਹੋ। ਜੇਕਰ ਮੈਂ ਗੱਲ ਕਰਾਂ ਕਿ ਇਹਨਾਂ ਨੇ ਕਹਿਤਾ ਕਿ ਅਸੀਂ ਇਹ ਰੱਦ ਕਰਨੇ ਤਾਂ ਅਜੇ ਔਖੇ ਨੇ, ਅਸੀਂ ਵਾਈਟ ਪੇਪਰ ਲਿਆਵਾਂਗੇ। ਉਹ ਵਾਈਟ ਪੇਪਰ ਕਿਉਂ ਨਹੀਂ ਆ ਰਿਹਾ? ਵਾਈਟ ਪੇਪਰ ਤਾਂ ਬਣਿਆ। ਜਿਹੜੀ ਵਾਈਟ ਪੇਪਰ ਲਈ ਕਮੇਟੀ ਬਣੀ ਉਹ 'ਚ ਇੱਕ ਇਹੋ ਜਿਹਾ ਅਫਸਰ ਸੀ ਜਿਹੜਾ ਕਹਿੰਦਾ ਯਾਰ ਮੈਂ ਐਂ ਤਾਂ ਨਹੀਂ, ਮੈਂ ਆਪ ਤਾਂ ਲਿਖੂੰਗਾ, ਜੋ ਮਰਜ਼ੀ ਤੁਸੀਂ ਕਰਦੇ ਰਹੋ। ਤੇ ਇਹਦੇ ਚਾਹ ਨੁਕਸਾਨ ਉਹਨੇ ਉਹ ਲਿਖਤਾ, ਰਿਕਾਰਡ ਕਰਤਾ, ਉਹਨੂੰ ਬਥੇਰਾ ਥ੍ਰੈਟ ਕੀਤਾ ਗਿਆ ਪਰ ਉਹਨੇ ਲਿਖਤਾ। ਹੁਣ ਉਹ ਵਾਈਟ ਪੇਪਰ ਜਦੋਂ ਬਾਹਰ ਆਊਗਾ ਉਹਨੂੰ ਮਿਟਾ ਤਾਂ ਨਹੀਂ ਸਕਦੇ ਨਾ, ਉਹ ਤਾਂ ਔਨ ਰਿਕਾਰਡ ਹੋ ਗਿਆ ਫਾਈਲ ਤੇ। ਤੇ ਉਹ ਉਹਨਾਂ ਨੂੰ ਹੀ ਪਿੰਨ ਪੁਆਇੰਟ ਹੁੰਦਾ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਉਹ ਸਰਕਾਰ ਦਾ ਹਿੱਸਾ ਸੀ ਇਧਰ ਨੇ, ਤੇ ਗੱਲ ਤਾਂ ਦੋਨੋਂ ਹੀ ਹੋ ਰਹੇ ਨੇ। ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਸਾਡੇ ਸਾਹਮਣੇ ਬੜਾ ਇੱਕ ਕੰਪਲੈਕਸ ਦਾਣਾ ਬਣਾ ਹੈ। ਇਹਦੇ 'ਚ ਜਿਹੜੀ ਐਲੀਟ ਕਲਾਸ ਹੈ, ਜਿਹੜੀ ਸੱਤਾ ਤੇ ਕਾਬਜ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹ ਰਲੀ ਮਿਲੀ ਕਲਾਸ ਹੈ, ਉਹਦੇ 'ਚ ਕੋਈ ਬਹੁਤਾ ਫਰਕ ਨਹੀਂ ਹੈ। ਦੂਜੀ ਗੱਲ ਇਹ ਵੀ ਹੈ ਕਿ ਲੋਕ ਉਹਨਾਂ ਨੂੰ ਸੁਝਾਅ ਵੀ ਦਿੰਦੇ ਰਹੇ, ਸੁਝਾਅ ਇਹ ਦਿੰਦੇ ਰਹੇ ਕਿ ਪਿਛਲੇ ਦਿਨਾਂ 'ਚ ਇੱਕ ਨੋਰਮ ਹੈ ਗੌਰਮੈਂਟ ਆਫ ਇੰਡੀਆ ਦਾ ਕਿ ਜੇ 1000 ਕਿਲੋਮੀਟਰ ਤੋਂ ਦੂਰ ਕੋਈ ਥਰਮਲ ਹੈ, ਮਤਲਬ ਉਤੋਂ ਮਾਈਨ ਤੋਂ ਕੋਲੇ ਦੀ ਖਾਣ ਤੋਂ, ਤਾਂ ਉਹਨੂੰ 3 ਮਹੀਨਿਆਂ ਲਈ ਜਾਂ ਘੱਟੋ ਘੱਟ 1 ਮਹੀਨੇ ਲਈ ਕੋਲੇ ਦਾ ਭੰਡਾਰ ਆਪਣੇ ਕੋਲ ਰੱਖਣਾ ਜ਼ਰੂਰੀ ਹੈ। ਇਹ ਕਲੌਜ ਹੈ। ਪਰ ਇਹਨਾਂ ਕੋਲ ਨਹੀਂ ਸੀ ਉਸ ਸਮੇਂ, ਬਿਲਕੁਲ ਹੀ। ਇਹਨਾਂ ਕੋਲ 3 ਦਿਨ ਦਾ ਵੀ ਨਹੀਂ ਸੀ, ਕਿਸੇ ਕੋਲ 2 ਦਿਨ ਦਾ ਸੀ, ਖਬਰਾਂ ਵੀ ਛਪੀਆਂ। ਉਹਨੂੰ ਆਧਾਰ ਬਣਾ ਕੇ ਕੈਂਸਲ ਕਰ ਸਕਦੇ ਸੀ ਕਿ ਤੁਹਾਡੇ ਨਾਲ ਤਾਂ ਤੁਸੀਂ ਉਹ ਕਮਿਟ ਨਹੀਂ ਕਰ ਰਹੇ ਤੇ ਅਸੀਂ ਤਾਂ ਕਰ ਰਹੇ ਹਾਂ। ਉਦੋਂ ਵੀ ਕੋਈ ਸੁਣਵਾਈ ਨਹੀਂ ਹੋਈ, ਕੋਈ ਨਹੀਂ ਕਿਸੇ ਨਾਲ ਗੱਲ ਕੀਤੀ। ਇਦੋਂ ਅਗਲੀ ਗੱਲ, ਗੁਜਰਾਤ ਦੇ ਵਿੱਚ ਜਿਹੜਾ ਲੱਗਿਆ ਪਾਵਰ ਪ੍ਰੋਜੈਕਟ ਸੀ ਉਹਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਉਹਨਾਂ ਨੇ ਐਗਰੀਮੈਂਟ ਹੀ ਇੰਨਾ ਘੱਟ ਕੀਤਾ ਸੀ ਤੇ ਉਹਨੂੰ ਨਹੀਂ ਚੱਲਿਆ। ਤੇ ਉਹ ਪਬਲਿਕ ਕਾਜ ਦੇ ਲਈ ਕਿ ਲੋਕਾਂ ਨੂੰ ਕਿਹਾ, ਉਹਨਾਂ ਨੇ ਲੋਕਾਂ ਦੇ ਨਾਲ ਗੱਲ ਕੀਤੀ ਕਿ ਵੀ ਨਹੀਂ ਤਾਂ ਪੱਟ ਕੇ ਲਿਜਾਣਗੇ, ਨਹੀਂ ਬੰਦ ਕਰਨਗੇ, ਨਹੀਂ ਆਪਾਂ ਇੰਨਾ ਕੁ ਵਧਾ ਲਈਏ। ਜੇ ਉਹ ਐਗਰੀਮੈਂਟ ਉਸ ਪਾਸੇ ਰਿਵਾਈਜ਼ ਹੋ ਸਕਦਾ ਹੈ, ਮਤਲਬ ਲੋਕਾਂ ਦੀ ਬੈਨੀਫਿਟ ਦੇ ਐਂਗਲ ਤੋਂ, ਤਾਂ ਪਬਲਿਕ ਕਾਜ ਦੇ ਲਈ ਇਹ ਕਿਉਂ ਨਹੀਂ ਰਿਵਾਈਜ਼ ਹੋ ਸਕਦੇ ਕਿ ਜਿੱਥੋਂ ਤੁਸੀਂ ਮਲਾਈ ਜ਼ਿਆਦਾ ਲਿਜਾ ਰਹੇ ਹੋ ਇੰਨਾ ਨਹੀਂ। ਮਤਲਬ ਨਾਰਮਲੀ ਇੱਕ ਗੱਲ, ਇੱਕ ਕੁਦਰਤੀ ਜਸਟਿਸ ਦਾ ਜਿਹੜਾ ਇੱਕ ਨਿਯਮ ਹੈ ਉਹ ਇਹ ਹੈ ਕਿ ਪਬਲਿਕ ਇੰਟਰਸਟ 'ਚ ਵਿੱਚ ਕੀਤਾ ਗਿਆ ਕੋਈ ਵੀ ਕੰਮ ਗੌਰਮੈਂਟ ਡਿਸੀਜਨ ਲੈ ਸਕਦੀ ਹੈ, ਕੋਈ ਉਹਨੂੰ ਰੋਕ ਨਹੀਂ ਸਕਦਾ ਕਿਸੇ ਵੀ ਰੂਪ ਦੇ ਵਿੱਚ ਜਿਹਦੇ 'ਚ ਵੱਡਾ ਡਿਸੀਜਨ ਹੈ। ਪਰ ਉਹ ਲੈਣ ਦੀ ਨੀਅਤ ਨਹੀਂ ਹੈ, ਉਸ ਪਾਸੇ ਵੱਲ ਚੱਲਿਆ ਜਾਏ। ਉਹ ਕੰਟਰਾਸਟ ਹੀ ਕਹਿੰਦਾ ਜੀ ਸੈਂਟੀਮੈਂਟ ਵਿਗੜ ਜੂਗਾ, ਫਿਰ ਜਿਹੜਾ ਇੰਡਸਟਰੀਅਲਿਸਟਾਂ ਦਾ ਸੈਂਟੀਮੈਂਟ ਹੁੰਦਾ ਹੈ ਤਾਂ ਆਹ ਕਰਦੇ ਨੇ, ਆਹ ਕਰਦੇ। ਮਤਲਬ ਲੋਕਾਂ ਦੇ ਸੈਂਟੀਮੈਂਟ ਦੀ ਕੋਈ ਕਦਰ ਨਹੀਂ, ਕੁਝ ਕੰਪਨੀਆਂ ਦੀ ਹੈ। ਮਤਲਬ ਇੰਡਸਟਰੀਅਲਿਸਟ ਦਾ ਸੈਂਟੀਮੈਂਟ ਜਿਹੜਾ ਹਾਵੀ ਹੋ ਰਿਹਾ ਪਬਲਿਕ ਸੈਂਟੀਮੈਂਟ ਨਾਲੋਂ। ਤੇ ਜਿਹੜਾ ਫਿਰ ਇਹ ਗੱਲ, ਚਲੋ ਤੁਸੀਂ ਇਹ ਗੱਲ ਦੱਸੀ ਵੀ ਇਹ ਤਾਂ ਬੰਦੇ ਉਹੀ ਨੇ, ਸਿਰਫ ਸਰਕਾਰਾਂ ਦੇ ਜਿਵੇਂ ਕਈ ਵਾਰ ਕਹਿੰਦੇ ਪੱਗਾਂ ਦੇ ਰੰਗ ਬਦਲਦੇ ਆ ਜਾਂ ਫਿਰ ਆਪਾਂ ਕਹ ਲਈਏ ਚਿਹਰੇ ਬਦਲਦੇ ਆ। ਪਰ ਕੇਜਰੀਵਾਲ ਆਏ, ਉਹਨਾਂ ਨੇ ਵੀ ਇੱਕੋ ਗੱਲ ਕਹੀ ਜੀ ਮੈਂ 300 ਯੂਨਿਟ ਮੁਫਤ ਦਊਂਗਾ। ਕਿਵੇਂ ਦਊਂਗਾ? ਉਹ ਕਹਿੰਦੇ ਇੱਕੋ ਬੜਾ ਉਹਨਾਂ ਨੇ ਹਾਸੋਹੀਣੀ ਜੀ ਗੱਲ ਕਰਤੀ, ਸਾਡੇ ਕੋਲ ਜਾਦੂ ਆ। ਪਰ ਜਿਹੜੀ ਪੰਜਾਬ ਦੀ ਗਰਾਊਂਡ ਸਿਚੁਏਸ਼ਨ ਆ
ਉਹਦੇ ਵਿੱਚ ਜਿਹੜਾ ਸਭ ਤੋਂ ਅਹਿਮ ਮਸਲਾ ਕਿ ਜਿਹਦੇ ਤੇ ਪੰਜਾਬ ਦੇ ਲੋਕਾਂ ਨੇ ਇੱਕ ਲੰਮੀ ਸਟਰਗਲ ਵੀ ਕਰੀ ਕਿ ਸਾਡੇ ਹਾਈਡਲ ਪ੍ਰੋਜੈਕਟ ਜਿਹੜੇ ਆ ਉਹ ਇੱਕ ਸਾਜ਼ਿਸ਼ ਤਹਿਤ ਜਦੋਂ ਡੀਮਾਰਕੇਸ਼ਨ ਕੀਤੀ ਗਈ 66 ਦੇ ਵਿੱਚ ਉਹ ਸਾਜ਼ਿਸ਼ ਤਹਿਤ ਪੰਜਾਬ ਤੋਂ ਬਾਹਰ ਰੱਖ ਲਏ ਗਏ, ਉਹ ਸਾਨੂੰ ਵਾਪਸ ਦਿੱਤੇ ਜਾਣ, ਸਾਰਾ ਪ੍ਰਬੰਧ ਪੰਜਾਬ ਨੂੰ ਦਿੱਤਾ ਜਾਵੇ। ਉਹਦੇ ਤੇ ਕੋਈ ਵੀ ਸਿਆਸੀ ਜਮਾਤ ਨਹੀਂ ਬੋਲ ਰਹੀ, ਨਾ ਕੇਜਰੀਵਾਲ ਬੋਲੇ, ਨਾ ਕੈਪਟਨ ਬੋਲੇ, ਨਾ ਬਾਦਲ ਬੋਲੇ। ਇਹ ਕੀ ਲੱਗ ਰਿਹਾ ਤੁਹਾਨੂੰ ਕਿ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਆ ਇਹ ਸਾਰੇ? ਨਹੀਂ, ਜਿਹੜੀ ਸਾਡੀ ਸਿਆਸਤ ਹੈ ਹੁਣ ਦੀ, ਅਸਲ 'ਚ ਮੇਨ ਸਟ੍ਰੀਮ ਦੀ ਜਿਹੜੀ ਸਿਆਸਤ ਹੈ, ਉਹ ਕੋਈ ਪੰਜਾਬ ਦੇ ਜਿਹੜੇ ਸਟਰਕਚਰਲ ਤੇ ਬੇਸਿਕ ਮੁੱਦੇ ਨੇ ਉਹਨਾਂ ਤੋਂ ਤਾਂ ਦੂਰ ਹੀ ਰਹਿਣਾ ਚਾਹੁੰਦੀ ਹੈ, ਕਿਉਂਕਿ ਉਹਨੂੰ ਪਸੰਦ ਨੇ। ਇਹ ਦਿੱਲੀ ਨਹੀਂ ਹੈ, ਦਿੱਲੀ ਇੱਕ ਸਿਟੀ ਸਟੇਟ ਹੈ, ਅਮਨ ਮੱਤਾ ਟੈਕਸ ਆਉਂਦਾ, ਆਲੇ ਦੁਆਲੇ ਬਥੇਰੀਆਂ ਫੈਕਟਰੀਆਂ ਉਧਰ ਦੀ ਉਹ ਜਾਂਦੇ ਨੇ, ਲੋਕ ਉਹ ਕਰਦੇ ਨੇ, ਸਰਪਲਸ ਹੈ ਰੈਵਨਿਊ ਉਹਦਾ ਨਹੀਂ ਕੋਈ। ਸਾਡਾ ਜਿਹੜਾ ਸਟੇਟ ਹੈ ਉਹ 2,73,000 ਕਰੋੜ ਰੁਪਏ ਦਾ ਕਰਜ਼ਾਈ ਹੋਣ ਜਾ ਰਿਹਾ। ਇਸੇ ਮਾਰਚ ਤੱਕ ਕਹਿੰਦੇ ਇੰਨਾ ਜ਼ਿਆਦਾ ਹੋ ਜਾਏਗਾ। 20,000 ਕਰੋੜ ਤੋਂ ਜ਼ਿਆਦਾ ਤਾਂ ਸਾਡਾ ਕਰਜ਼ੇ ਦਾ ਵਿਆਜ ਦੀ ਕਿਸ਼ਤ ਜਿਹੜੀ ਜਾਊਗੀ ਸਾਰੇ ਰੈਵਨਿਊ 'ਚੋਂ, ਮਤਲਬ ਪੰਜਾਬ ਉਹ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਇਹਦੇ ਤੇ ਸਾਰਿਆਂ ਦੀ ਸਹਿਮਤੀ ਹੈ ਵੱਡੇ ਮਾਮਲਿਆਂ ਤੇ। ਸਪੋਜ਼ ਕਰੋ ਇਹ ਪਾਣੀਆਂ ਦਾ ਮਾਮਲਾ ਹੈ ਪੰਜਾਬ ਦਾ, ਚਾਹੇ ਚੰਡੀਗੜ੍ਹ ਦਾ, ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦਾ, ਤਾਂ ਪੰਜਾਬ ਦੇ ਸੀ ਸਿਸਟਮ। ਇਹ ਛੱਡ ਦਿਓ, ਦੇਸ਼ ਦੀ ਸਿਸਟਮ ਦੀ ਗੱਲ ਵੀ ਕਰ ਲਓ। ਦੇਸ਼ ਦੇ ਸਿਸਟਮ 'ਚ ਹੈ ਕਿ ਜੰਮੂ ਕਸ਼ਮੀਰ ਦੀ 370 ਧਾਰਾ ਤੋੜਤੀ, 35A ਤੋੜਤੀ, ਯੂਨੀਅਨ ਟੈਰੀਟਰੀ ਬਣਾਤਾ। ਬਿਲਕੁਲ ਅਨਕਨਸਟੀਟਿਊਸ਼ਨਲ ਵੀ ਹੈ, ਚਾਹੇ ਸੁਪਰੀਮ ਕੋਰਟ ਵੀ ਸੁਣਵਾਈ ਨਾ ਕਰੇ। ਬਾਕੀ ਇਸ ਵਾਰ ਲੋਕਾਂ ਨੂੰ ਪਤਾ ਹੈ, ਜਿਨ੍ਹਾਂ ਨੂੰ ਪਤਾ ਕਿ ਐ ਨਹੀਂ ਤੂੰ ਗੱਲ ਹੋ ਸਕਦੀ ਹੁੰਦੀ, ਤੋੜਿਆ ਨਹੀਂ, ਧੱਕਾ ਹੈ। ਇਹਨਾਂ 'ਚੋਂ ਇੱਕ ਕਿਹੜੀ ਪਾਰਟੀ ਹੈ ਜਿਹਨੇ ਪੱਖ 'ਚ ਵੋਟ ਨਹੀਂ ਪਾਈ ਤੋੜਨ ਦੇ? ਦਿੱਲੀ ਕੇਜਰੀਵਾਲ ਸਰਕਾਰ ਦੇ ਹੁੰਦੇ ਹੋਏ ਉਹਨਾਂ ਨਵਾਂ ਕਾਨੂੰਨ ਲਿਆ ਕੇ ਸਾਰਾ ਤਾਕਤ ਲੈਫਟੀਨੈਂਟ ਗਵਰਨਰ ਨੂੰ ਦੇਤੀ। ਕਿਤੇ ਕੋਈ ਅੰਦੋਲਨ, ਕਿਤੇ ਕੋਈ ਗੱਲਬਾਤ ਸੁਣੀ ਹੈ? ਕੋਈ ਕਿਤੇ ਗੱਲਬਾਤ ਨਹੀਂ। ਨਾਗਰਿਕ ਸੋਧ ਬਿੱਲ ਹੈ, ਇੱਕ ਐਡਾ ਵੱਡਾ ਭਾਈਚਾਰਾ ਦੇਸ਼ ਦਾ, ਤੁਸੀਂ ਉਹਨੂੰ ਖੂੰਜੇ ਲਾਤਾ ਵਿਤਕਰਾ ਕਰਕੇ। 78 ਮੈਂਬਰੀ ਮੋਦੀ ਕੈਬਨਿਟ ਹੋਈ ਹੈ, ਕੇਵਲ ਇੱਕ ਮੁਸਲਿਮ ਹੈ, ਉਹ ਵੀ ਪਹਿਲਾਂ ਹੀ ਜਿਹੜਾ ਉਹਨਾਂ ਨਾਲ ਚਾਪਲੂਸੀ ਕਰਦਾ। ਤੇ 15% ਪਾਪੂਲੇਸ਼ਨ 'ਚੋਂ ਬੰਦਾ ਵੀ ਨਹੀਂ ਤੁਸੀਂ ਲੈ ਰਹੇ। ਤੁਸੀਂ ਇਹ ਕਹਿਤਾ ਵੀ ਤੇਰਾ ਸਾਡੇ ਨਾਲ ਡਾਕਾ ਦੇਂਗੇ ਨਾ, ਜਿੱਥੇ ਮਰਜ਼ੀ ਜਾਓ, ਤੁਸੀਂ ਤਾਂ 2 ਨੰਬਰ ਦੇ ਬਣ ਕੇ ਰਹਿਣਾ, ਰਹੋ, ਨਹੀਂ ਤਾਂ ਨਾ ਰਹੋ। ਇਹ ਬੁਨਿਆਦੀ ਸਵਾਲਾਂ ਤੇ ਸਾਡੀਆਂ ਮੇਨ ਸਟ੍ਰੀਮ ਧਿਰਾਂ ਦਾ ਕੋਈ ਫਰਕ ਹੈ ਨਹੀਂ। ਇਸੇ ਲਈ ਹਾਲਾਂਕਿ ਇਦੋਂ ਵੱਧ ਤਾਂ ਜਿਹੜੇ ਜੇ ਘੱਟੋ ਘੱਟ ਕੋਈ ਬੋਲਦਾ ਲੋਕ ਉਹਦੇ ਵਿੱਚ, ਮਮਤਾ ਨੇ ਬੋਲਿਆ ਫੈਡਰਲਿਜ਼ਮ ਦਾ ਬਾਰ-ਬਾਰ, ਉਹਨੇ ਮੋਦੀ ਦੇ ਨਾਲ ਟੱਕਰ ਵੀ ਲਈ। ਉਹਦਾ ਚੀਫ ਸੈਕਟਰੀ ਉਹਨੇ ਸੰਮਣ ਕੀਤਾ, ਉਹਨੇ ਨਹੀਂ ਉਸ ਲੈਵਲ ਤੇ ਕੀਤਾ। ਪੁਲਿਸ ਵਾਲੇ ਬੁਲਾਏ, ਉਹਨੇ ਨਹੀਂ ਭੇਜੇ। ਵੱਖ-ਵੱਖ ਮਾਮਲਿਆਂ ਦੇ ਵਿੱਚ ਰੀਜਨਲ ਪਾਰਟੀਆਂ ਦਾ ਤਾਂ ਸਭ ਤੋਂ ਬੜਾ ਅਸਲ 'ਚ ਇਸ਼ੂ ਇਹ ਬਣਦਾ ਜੇ ਇਸ ਸਮੇਂ ਬਣਨਾ। ਹੁਣ GST ਸਾਰਾ ਕੁਝ ਉਹ ਕੇਂਦਰ ਕੋਲ ਚਲਾ ਗਿਆ, NIA ਤੇ UAPA ਸਾਰਾ ਕੁਝ ਕੇਂਦਰ ਕੋਲ ਚਲਾ ਗਿਆ। ਜਿਹਨੂੰ ਮਰਜ਼ੀ ਫੜ ਕੇ ਅੰਦਰ ਕਰ ਦਿਓ, ਜਿਹਨੂੰ ਮਰਜ਼ੀ ਫੜ ਕੇ ਤੁਸੀਂ ਛੱਡ ਦਿਓ, ਜ਼ਮਾਨਤ ਵੀ ਨਹੀਂ ਹੁੰਦੀ। ਸਟੈਨ ਸਵਾਮੀ ਤੇ ਹੁਣ ਰੌਲਾ ਪੈ ਰਿਹਾ ਇੰਨਾ, ਪਤਾ ਤਾਂ ਲੋਕਾਂ ਨੂੰ ਪਹਿਲਾਂ ਤੋਂ ਵੀ ਇਹ ਹੈ ਨਾ ਕਿ ਬੰਦੇ ਆਏ ਅੰਦਰ ਨੇ, ਇੰਨਾ ਚਿਰ ਦੇ ਅੰਦਰ ਨੇ, ਜ਼ਮਾਨਤ ਵੀ ਨਹੀਂ ਹੋ ਰਹੀ, ਸਾਰੀਆਂ ਚੀਜ਼ਾਂ। ਉਹ ਸਾਰੇ ਜਿਹੜੇ ਵੱਡੇ ਬੁਨਿਆਦੀ ਮੁੱਦੇ ਨੇ, ਉਹਨਾਂ ਬੁਨਿਆਦੀ ਮੁੱਦਿਆਂ ਨੂੰ ਐਡਰੈਸ ਕਰਨ ਦੇ ਲਈ ਜਿਹੜੀ ਇੱਕ ਬੜੀ ਵਿਆਪਕ ਜਿਹੜੀ ਇਸ ਦੇਸ਼ ਦੇ ਵਿੱਚ ਇੱਕ ਲੋੜ ਹੈ, ਇੱਕ ਅਲਟਰਨੇਟਿਵ ਪੋਲਿਟਿਕਸ ਦੀ, ਜਿਹੜੀ ਇਸ਼ੂ ਮਤਲਬ ਤਾਕਤਾਂ ਦੇ ਕੇਂਦਰੀਕਰਨ ਦੇ ਖਿਲਾਫ ਹੋਵੇ, ਜਿਹੜੀ ਫੈਡਰਲਿਜ਼ਮ ਦੇ ਪੱਖ 'ਚ ਹੋਵੇ, ਤੇ ਜਿਹੜੀ ਇੰਪਾਵਰਮੈਂਟ ਆਫ ਪੀਪਲ ਦੇ ਇਕੱਲਾ ਫੈਡਰਲਿਜ਼ਮ ਇਕੱਲਾ ਚੰਡੀਗੜ੍ਹ ਸੂਬਿਆਂ ਦੀਆਂ ਰਾਜਧਾਨੀਆਂ ਕੋਲ ਨਾ ਹੋਵੇ, ਜਿਹੜੀ ਹੇਠਾਂ ਪੱਧਰ ਤੱਕ ਲੋਕਾਂ ਨੂੰ, ਚਾਹੇ ਪੰਚਾਇਤੀ ਰਾਜ ਸੰਸਥਾਵਾਂ ਨੇ, ਚਾਹੇ ਲੋਕਲ ਬਾਡੀਜ਼ ਨੇ, ਉੱਥੇ ਵੀ ਅਧਿਕਾਰ ਜਿਹੜੇ ਨੇ ਸੰਵਿਧਾਨਕ ਉਹ ਦੇਣ ਦੀ ਗੱਲ ਕਰੇ। ਜਿਹੜੀ ਪਾਕਿਸਤਾਨ ਨਾਲ ਟਕਰਾਅ ਦੇ ਸਵਾਲ ਹੈ, ਅਮਰਿੰਦਰ ਹੋਵੇ, ਸੁਖਬੀਰ ਹੋਵੇ, ਕੇਜਰੀਵਾਲ ਹੋਵੇ, ਕੋਈ ਫਰਕ ਨਹੀਂ ਹੈ ਬਿਆਨ 'ਚ। ਘੱਟੋ ਘੱਟ ਇਸ ਰੀਜਨ ਦੇ ਬੰਦਿਆਂ ਨੂੰ ਤਾਂ ਇਹ ਚਾਹੀਦਾ ਨਾ, ਜੇ ਤੁਸੀਂ ਕੋਰੀਡੋਰ ਖਿਲਾਉਣ ਦੇ ਲਈ 550 ਸਾਲਾਂ ਤੇ ਗੁਰੂ ਨਾਨਕ ਸਾਹਿਬ ਦੇ ਤੇ ਸਾਰੇ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਜਦੋਂ ਤੁਹਾਡੇ 'ਚ ਡਾਇਲੌਗ ਵੀ ਨਹੀਂ ਹੋ ਰਿਹਾ ਉਦੋਂ ਖੁੱਲ੍ਹ ਸਕਦਾ, ਤਾਂ ਇੱਕ ਬਹੁਤ ਵੱਡਾ ਸੰਕੇਤ ਹੈ ਕਿ ਸਾਡੇ ਬਾਰਡਰ ਕਿਉਂ ਨਹੀਂ ਖੁੱਲ੍ਹ ਸਕਦੇ। ਔਰ ਜੇ ਬਾਰਡਰ ਖੁੱਲ੍ਹਣਗੇ ਤਾਂ ਖੇਤੀ ਨੇ ਬਚਣਾ, ਤਾਂ ਜੇ ਬਾਰਡਰ ਖੁੱਲ੍ਹਣਗੇ ਤਾਂ ਇੰਪਲਾਇਮੈਂਟ ਹੋਣੀ ਹੈ, ਜੇ ਬਾਰਡਰ ਖੁੱਲ੍ਹਣਗੇ ਤਾਂ ਕੋਈ ਵਪਾਰ ਬਚੂਗਾ, ਨਹੀਂ ਤਾਂ ਕੁਝ ਨਹੀਂ ਹੋਏਗਾ। ਇਹ ਜਿਹੜੇ ਬੇਸਿਕ ਇਸ਼ੂ ਨੇ, ਚਾਹੇ ਸਿਹਤ ਹੈ, ਸਿਹਤ ਫੰਡਾਮੈਂਟਲ ਰਾਈਟ ਕਿਉਂ ਨਾ ਬਣੇ, ਐਜੂਕੇਸ਼ਨ ਇਕੁਅਲ ਐਜੂਕੇਸ਼ਨ ਕਿਉਂ ਨਾ ਬਣੇ, ਤੇ ਇਹ ਸਾਰੇ ਮੁੱਦੇ ਨੇ। ਹਰ ਪਾਰਟੀ 'ਚੋਂ ਕੋਈ ਨਹੀਂ ਕਹਿੰਦਾ ਕਿ ਪੰਜਾਬ ਉਜੜ ਰਿਹਾ। ਪੰਜਾਬ ਦਾ ਬੱਚਾ ਆਈਲੈਟਸ ਕਰਕੇ ਵਿਦੇਸ਼ ਦੌੜ ਜਾਣਾ ਚਾਹੁੰਦਾ, ਕਿਉਂਕਿ ਉਹਨੂੰ ਲੱਗਦਾ ਇੱਥੇ ਕੋਈ ਭਵਿੱਖ ਨਹੀਂ ਹੈ, ਨਾ ਕੋਈ ਰੂਲ ਆਫ ਲਾ ਹੈ, ਨਾ ਕੋਈ ਭਵਿੱਖ ਹੈ, ਨਾ ਕੋਈ ਰੁਜ਼ਗਾਰ ਹੈ। ਇਹਨਾਂ ਨੂੰ ਤਾਂ ਐਡਰੈਸ ਹੀ ਨਹੀਂ ਕਰਦੇ ਤੇ ਖਾਮੋਸ਼ੀ ਹੈ। ਇਸ ਕਰਕੇ ਕੋਈ ਵੀ ਬਣੇਗਾ 22 'ਚ, ਜੇ ਇਹਨਾਂ 'ਚੋਂ ਹੀ ਬਣਦਾ, ਇਸੇ ਤਰੀਕੇ ਦਾ ਬਣਦਾ ਵਿਦਆਊਟ ਏਜੰਡੇ, ਕੁਝ ਨਹੀਂ ਹੋਣ ਵਾਲਾ, ਨਾ ਪਾਵਰ ਸੈਕਟਰ 'ਚ, ਨਾ ਕਿਸੇ ਹੋਰ ਸੈਕਟਰ 'ਚ। ਬਹੁਤ ਵੱਡੀ ਗੱਲ ਅੰਤ 'ਚ ਹਮੀਰ ਸਿੰਘ ਹੋਰਾਂ ਨੇ ਦੱਸੀ ਆ ਕਿ ਜਿਹੜੇ ਇਹ ਲਾਰੇ ਬਾਦਲ ਨੇ ਲਾਏ, ਕੈਪਟਨ ਨੇ ਲਾਏ, ਕੇਜਰੀਵਾਲ ਹੁਣ ਲਾ ਰਹੇ ਆ, ਇਹ ਲਾਰੇ ਹੀ ਨੇ। ਕਿਉਂਕਿ ਇਹਨਾਂ ਸਾਰਿਆਂ ਦੀ ਜਿਹੜੀ ਪਹੁੰਚ ਆ, ਜਿਹੜੇ ਬੁਨਿਆਦੀ ਮਸਲਿਆਂ ਨੂੰ ਲੈ ਕੇ, ਜਿਹੜੇ ਮਸਲਿਆਂ ਦੇ ਉੱਤੇ ਜਿਹੜੇ ਮਸਲਿਆਂ ਦੇ ਕਰਕੇ ਅੱਜ ਦਾ ਇਹ ਸਾਰਾ ਸਾਡਾ ਭਾਵੇਂ ਉਹ ਸਮਾਜਿਕ ਤਾਣਾ ਬਾਣਾ ਹੋਵੇ ਜਾਂ ਸਿਆਸੀ ਤਾਣਾ ਬਾਣਾ ਹੋਵੇ, ਇਹ ਉਲਝਿਆ ਪਿਆ, ਖਰਾਬ ਹੋਇਆ ਪਿਆ। ਇਹਨਾਂ ਤੇ ਜਿਹੜੀ ਇਹਨਾਂ ਦੀ ਬੁਨਿਆਦੀ ਪਹੁੰਚ ਆ, ਇਹਨਾਂ ਸਾਰੇ ਬੰਦਿਆਂ ਦੀ, ਉਹ ਇੱਕੋ ਆ। ਤੇ ਉਹ ਸਾਰੀਆਂ ਉਦਾਹਰਨਾਂ ਹਮੀਰ ਸਿੰਘ ਹੋਰਾਂ ਨੇ ਦੱਸੀਆਂ ਨੇ। ਤੇ ਪਰ ਹੁਣ ਫੈਸਲਾ ਪੰਜਾਬ ਦੇ ਲੋਕਾਂ ਦੀ ਕਚਹਿਰੀ 'ਚ ਆ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਆ। ਕੀ ਉਹ ਪੰਜਾਬ ਦੀ ਸਿਆਸਤ ਫਿਰ ਇਹੀ ਗਲੀਆਂ ਨਾਲੀਆਂ ਵਾਲੀ ਜਾਂ ਇਹੀ
ਜਿਹੜਾ ਕਿ ਕੋਈ ਬੰਦਾ ਆ ਗਿਆ, ਕੋਈ ਲੀਡਰ ਆ ਗਿਆ, 4 ਦਿਨ ਸਾਡੇ 'ਚ ਆ ਵੋਟਾਂ ਵਾਲੇ ਦਿਨਾਂ 'ਚ ਪਿੰਡ 'ਚ ਆ ਕੇ ਸਾਡੇ ਘਰ 'ਚ ਫੇਰਾ ਪਾ ਗਿਆ ਤੇ ਇਸੇ ਗੱਲ ਤੇ ਖੁਸ਼ ਹੋ ਕੇ ਤੇ ਵੋਟਾਂ ਪਾਈ ਜਾਣੀਆਂ ਨੇ ਤੇ ਇਸੇ ਨੂੰ ਸਿਆਸਤ ਸਮਝਣਾ ਆ, ਜਾਂ ਆਪਣੀ ਹੋਂਦ ਦੀ ਸਿਆਸਤ ਵੱਲ, ਜਾਂ ਪੰਜਾਬ ਦੀ ਹੋਂਦ ਦੀ, ਜਾਂ ਪੰਜਾਬ ਦੇ ਬੁਨਿਆਦੀ ਮਸਲਿਆਂ ਦੀ ਸਿਆਸਤ ਵੱਲ ਪਰਤਣਾ ਹੈ। ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ। ਬਹੁਤ ਬਹੁਤ ਧੰਨਵਾਦ ਹਮੀਰ ਸਿੰਘ ਜੀ ਤੁਹਾਡਾ ਸਾਡੇ ਨਾਲ ਇਹ ਗੱਲਬਾਤ ਕਰਨ ਲਈ। ਤੇ ਜਿਹੜਾ ਇਹ ਸਾਰਾ ਬਿਜਲੀ ਦਾ ਸੰਕਟ ਸੀ, ਕਿਉਂਕਿ ਆ ਪਿਛਲੇ ਦਿਨਾਂ 'ਚ ਗਾਣੇ ਵੀ ਗਾਣ ਲੱਗੇ, ਦਲਜੀਤ ਚੀਮਾ ਪੱਖੀਆਂ ਵਾਲਾ ਗਾਣਾ ਗਾਉਂਦੇ ਫਿਰਦੇ ਮੁਜ਼ਾਹਰਾ ਕਰ ਰਹੇ ਨੇ, ਪਰ ਇਹਦੇ ਤੇ ਜਿਹੜੀ ਲੋਕਾਂ ਨੂੰ ਗੱਲ ਸਮਝਾਉਣੀ ਸੀ ਉਹ ਬੜੇ ਵਧੀਆ ਢੰਗ ਨਾਲ ਤੁਸੀਂ ਸਮਝਾਈ। ਅਸੀਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ।